ਸ਼੍ਰੋਮਣੀ ਕਮੇਟੀ ਦੀ ਸਿੱਖ ਜਥੇਬੰਦੀਆਂ ਜਦੋਂ ਵੀ ਈਵਨ ਚੀਫ ਖਾਲਸਾ ਦੀਵਾਨ ਆਪਣੀ ਐਜੂਕੇਸ਼ਨਲ ਕਾਨਫਰੰਸ ਕਰਦਾ ਸੀ ਤਾਂ ਉਹਨਾਂ ਦੀ ਇਹ ਮੰਗ ਹੁੰਦੀ ਸੀ ਕਿ ਦਰਬਾਰ ਸਾਹਿਬ ਦਾ ਕੀਰਤਨ ਜਿਹੜਾ ਹੈ ਉਹ ਰੇਡੀਓ 'ਤੇ, ਉਦੋਂ ਤਾਂ ਅਜੇ ਦੂਰਦਰਸ਼ਨ ਵੀ ਜਿਹੜਾ ਉਹ ਲੇਟ 70s 'ਚ ਹੀ ਆਇਆ ਕਿ ਵੀ ਜਿਹੜਾ ਬ੍ਰੌਡਕਾਸਟ ਕੀਤਾ ਜਾਏ। ਸ਼੍ਰੋਮਣੀ ਕਮੇਟੀ ਨੇ ਇਹ ਵੀ ਕਿਹਾ ਵੀ ਜੇ ਸਰਕਾਰ ਜਾਂ ਕੋਈ ਵੀ ਤੁਸੀਂ ਆਪਣਾ ਰੇਡੀਓ ਸਟੇਸ਼ਨ ਰਾਹੀਂ, ਉਦੋਂ ਤਾਂ ਅਜੇ ਟੀਵੀ ਦੀ ਗੱਲ ਵੀ ਨਹੀਂ ਸੀ, ਤੁਸੀਂ ਕਰਨਾ ਚਾਹੁੰਦੇ ਹੋ ਅਸੀਂ ਖਰਚਾ ਝੱਲਾਂਗੇ ਜੋ ਵੀ ਉਸ ਦਾ ਲੱਗਦਾ, ਲੇਕਿਨ ਸਰਕਾਰ ਕਦੇ ਵੀ ਇਸ ਲਈ ਨਹੀਂ ਮੰਨੀ। ਇੱਕ ਆਮ ਸਧਾਰਨ ਜਿਹਾ ਸੱਜਣ ਸਿਰ ਤੇ ਇੱਕ ਬਕਸਾ ਜਿਹਾ ਚੁੱਕ ਕੇ ਮੱਥਾ ਟੇਕ ਕੇ ਪਰਿਕਰਮਾ 'ਚੋਂ ਉਤਰ ਕੇ ਗਿਆ ਔਰ ਉਹਨੂੰ ਰੱਖ ਕੇ ਅੰਦਰ ਔਰ ਉਹਦੀ ਫ੍ਰੀਕੁਐਂਸੀ ਜੋ ਵੀ ਉਹਦੀ ਬਣਾਈ ਉਹਦੇ ਨਾਲ ਕੀਰਤਨ ਨੂੰ ਜੋੜ ਕੇ ਵੀ ਉਹਨਾਂ ਨੇ ਜੋ ਐਲਾਨ ਕੀਤਾ ਸੀ ਉਹ ਭਾਵੇਂ ਇਮੀਡੀਏਟ ਸਰਾਊਂਡਿੰਗ 'ਚ ਸੁਣਿਆ ਜਾਂਦਾ ਸੀ, ਇੱਕ ਵਾਰੀ ਗੁਰਬਾਣੀ ਕੀਰਤਨ ਸੁਣਾ ਦਿੱਤਾ। ਜਦੋਂ ਇਹ ਜੂਨ 84 ਦਾ ਘੱਲੂਘਾਰਾ ਵਪਰਾਇਆ ਜਾਂਦਾ ਹੈ, ਬੇਸ਼ੱਕ ਇਹ ਟੋਟਲ ਵਾਰ ਦਾ ਆਗਾਜ਼ ਹੈ ਸਿੱਖਾਂ ਦੇ ਉੱਤੇ, ਉਸ ਤੋਂ ਇਮੀਡੀਏਟ ਬਾਅਦ ਕਿਉਂਕਿ ਸਿੱਖਾਂ ਦੇ ਵਿੱਚ ਇੰਨਾ ਰੋਹ ਹੈ ਚਾਰ ਚਫੇਰੇ, ਔਰ ਦੂਸਰਾ ਉਹਨਾਂ ਨੇ ਇਹੀ ਨਹੀਂ ਵੀ ਰੇਡੀਓ ਦੇ ਉੱਤੇ ਲਾਈਵ ਜਿਹੜਾ ਉਹ ਦੂਰਦਰਸ਼ਨ ਰਾਹੀਂ ਦਰਬਾਰ ਸਾਹਿਬ ਦੇ ਕੀਰਤਨ ਦਾ ਜਿਹੜਾ ਹੈ ਉਹ ਟੈਲੀਕਾਸਟ ਸ਼ੁਰੂ ਹੋ ਜਾਂਦਾ ਹੈ। ਇੱਕ ਪਾਸੇ ਲਿਖਿਆ ਹੋਇਆ ਸੀ ਕਿ ਧੂਮਰਪਾਨ ਨਾ ਕਰੋ ਕਿਉਂਕਿ ਅੰਦਰ ਜਿਵੇਂ ਫੌਜ ਸਣੇ ਜੁੱਤੀਆਂ ਦੇ, ਤਾਂ ਦੂਜੇ ਤਾਂ ਜੋ ਉਹਨਾਂ ਨੇ ਕੀਤਾ ਹੀ ਉਸ ਸਰੋਵਰ ਦੇ ਪਾਣੀ ਨਾਲ ਹੀ ਉਹ ਆਪਣਾ ਕੱਛੇ ਬਨਾਨਾ ਵੀ ਧੋ ਰਹੇ ਸੀ, ਅੰਦਰ ਸਿਗਰਟਾਂ ਵੀ ਪੀਂਦੇ ਸੀ। ਔਰ ਇਹ ਲਿਖਣ ਦੀ ਤਾਂ ਹੀ ਲੋੜ ਪਈ ਜਦੋਂ ਕਿ ਪ੍ਰੋਟੈਸਟ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਅਦਾਬ, ਬਰਜ ਮੈਂ ਤੁਹਾਡੀ ਹੋਸਟ ਅਨਿਲ ਮੁਖਰਤਮਾ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੋ ਸਾਨੇ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਰਾਜ ਸਾਹਿਬ, ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਰਾਜ ਸਾਹਿਬ, ਅੱਜ 12 ਜੂਨ 2024 30 ਜੇਠ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਵੈਬ ਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਆਇਆ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਵੀਰ ਪਰਮਜੀਤ ਸੰਧੂ ਜੀ ਵੱਲੋਂ। ਸੋ ਅੱਜ ਦੀ ਜਿਹੜੀ ਸਪਾਂਸਰਸ਼ਿਪ ਉਹਨਾਂ ਨੇ ਆਪਣੇ ਸਪੁੱਤਰ ਸਰਤਾਜ ਸਿੰਘ ਸੰਧੂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਭੇਜੀ ਹੈ। ਸੋ ਅਸੀਂ ਅਦਾਰਾ TV84 ਵੱਲੋਂ ਸਰਤਾਜ ਸਿੰਘ ਸੰਧੂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹਾਂ ਔਰ ਪੂਰੇ ਸੰਧੂ ਪਰਿਵਾਰ ਨੂੰ ਉਹਨਾਂ ਦੇ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ। ਔਰ ਪਰਮਜੀਤ ਸਿੰਘ ਹੋਰਾਂ ਨੇ ਬੇਨਤੀ ਕੀਤੀ ਹੈ ਕਿ ਅਸੀਂ ਕੌਮੀ ਨਜ਼ਰੀਆ ਮਜ਼ਬੂਤ ਕਰਨ ਲਈ TV84 ਦਾ ਸਾਥ ਦਈਏ, ਬੰਦੀ ਸਿੰਘਾਂ ਦੀ ਰਿਹਾਈ ਅਤੇ ਕੌਮੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਪਰਮਜੀਤ ਸੰਧੂ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਦੁਨੀਆ ਭਰ ਦੇ ਵਿੱਚ ਬੈਠੇ ਸਿੱਖ ਜਿਹੜੇ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦਾ ਜਿਹੜਾ ਸਿੱਧਾ ਪ੍ਰਸਾਰਣ ਨੇ ਉਹ ਸੁਣਦੇ ਵੀ ਨੇ ਤੇ ਵੇਖਦੇ ਵੀ ਨੇ। ਸੋ ਇਸ ਗੱਲ ਦਾ ਧਿਆਨ ਰਹੇ ਕਿ ਸਾਨੂੰ ਇਹ ਕੀਰਤਨ ਸੁਣਨ ਲਈ ਘੱਲੂਘਾਰਾ 84 ਦੀ ਅੱਗ ਚੋਂ ਗੁਜ਼ਾਰਿਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਪਰਮਜੀਤ ਸਿੰਘ ਸੰਧੂ ਹੋਰਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ। ਉਹਨਾਂ ਨੇ ਆਪਣੇ ਸੁਪੁੱਤਰ ਸਰਤਾਜ ਸਿੰਘ ਸੰਧੂ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਇਹ ਪ੍ਰੋਗਰਾਮ ਸਪਾਂਸਰ ਕੀਤਾ। ਪੰਥ ਦਰਦੀ ਵੀਰ ਨੇ, ਜ਼ਾਹਰ ਹੈ ਉਹਨਾਂ ਦਾ ਮੈਸੇਜ ਵੀ ਜਿਹੜਾ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਔਰ ਕੌਮੀ ਤੌਰ ਦੇ ਉੱਤੇ ਯਕਜ਼ਹਿਦੀ ਸੋਲੀਡੈਰਿਟੀ ਨਾਲ ਚੜ੍ਹਦੀ ਕਲਾ ਲਈ ਕੰਮ ਕਰਨ ਦਾ, ਉੱਥੇ ਅਸੀਂ ਦੇਖਦੇ ਹਾਂ ਕਿ ਇਹ ਇੱਕ ਚੰਗਾ ਰੁਝਾਨ ਹੈ ਜਿੱਥੇ ਅਸੀਂ ਗੁਰੂ ਦਾ ਸ਼ੁਕਰਾਨਾ ਕਰਦੇ ਹਾਂ। ਵੈਸੇ ਤਾਂ ਜਦੋਂ ਅਸੀਂ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਮਨਾਉਂਦੇ ਹਾਂ, ਰੋਸ਼ਨੀ, ਪ੍ਰਕਾਸ਼, ਨੂਰ, ਸਾਡੇ ਰਾਹ ਦਸੇਰੇ ਗੁਰੂ ਸਾਹਿਬਾਨ ਨੇ, ਪਰ ਇਹ ਇੱਕ ਚੰਗਾ ਪਾਰਟ ਵੀ ਬਣ ਗਿਆ ਕਿਉਂਕਿ ਹੈ ਤਾਂ ਇਹ ਵੈਸਟਰਨ ਕਲਚਰ ਦੀ ਦੇਣ ਹੀ ਸੀ, ਜਿਵੇਂ ਕੇਕ ਕੱਟਣ ਜਾਂ ਦੂਸਰੀ ਤੀਸਰੀਆਂ ਚੀਜ਼ਾਂ ਦੇ ਨਾਲ ਤੁਸੀਂ ਸੈਲੀਬ੍ਰੇਸ਼ਨ ਕਰਦੇ ਹੋ। ਬਿਲਕੁਲ। ਲੇਕਿਨ ਜਿਹੜਾ ਰਵਾਇਤੀ ਸਾਡਾ ਅੰਦਾਜ਼ ਰਿਹਾ ਹੈ, ਗੁਰੂ ਦਾ ਸ਼ੁਕਰਾਨਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕੜਾਹ ਪ੍ਰਸ਼ਾਦ ਦੀ ਦੇਗ, ਔਰ ਪੇਰੈਂਟਸ ਔਰ ਬੱਚੇ ਖਾਸ ਤੌਰ ਤੇ ਜਿਹੜੇ ਹੁਣ ਗਰੋਨ ਅਪ ਨੇ ਔਰ ਅਰਨਿੰਗ ਨੇ, ਉਹ ਫਿਰ ਇਹ ਵੀ ਕਰਦੇ ਨੇ ਕਿ ਭਾਈ ਅਸੀਂ ਜਿਹੜਾ ਵੀ ਸਾਨੂੰ ਇਸ ਪੀਰੀਅਡ ਦੇ ਨਾਲ ਜਾਂ ਇਸ ਮੌਕੇ ਦੇ ਉੱਤੇ ਮਿਲਦਾ ਉਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਨੂੰ ਜਿਹੜੇ ਕੌਮੀ ਕੰਮ ਜਾਂ ਕੋਈ ਹਿਊਮੈਨਿਟੇਰੀਅਨ ਕੰਮ ਕਰਦੇ ਨੇ ਉਹਨੂੰ ਡੋਨੇਟ ਕਰਦੇ ਨੇ। ਅੱਜ ਕੱਲ੍ਹ ਵਿਆਹਾਂ ਦੇ ਮੌਕੇ ਦੇ ਉੱਤੇ ਵੀ ਕੁਝ ਜਿਹੜੇ ਸਜਗ ਜਾਂ ਪੂਰੇ ਸਿੱਖੀ ਨੂੰ ਪਰਨਾਏ ਹੋਏ ਨੇ, ਉਹ ਕਹਿਣਗੇ, ਜਿਹੜੇ ਉਹਨਾਂ ਦੇ ਗੈਸਟ ਵੀ ਆਉਂਦੇ ਨੇ ਕਿ ਜੀ ਤੁਸੀਂ ਆਪਣੀ ਡੋਨੇਸ਼ਨ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਨੂੰ ਲਿਖੋ। ਸੋ ਅਸੀਂ ਸਮਝਦੇ ਹਾਂ ਵੀ ਇਹ ਵੀ ਜਿਹੜੇ ਸਾਡੇ ਵੀਰ ਭੈਣਾਂ TV 84 ਦੀ ਮਦਦ ਕਰਨਾ ਚਾਹੁੰਦੇ ਨੇ, ਉਹ ਵੀ ਇਸ ਤਰੀਕੇ ਨੂੰ ਅਪਣਾ ਸਕਦੇ ਨੇ ਕਿ ਉਹਨਾਂ ਦੀ ਕੋਈ ਵੀ ਸੈਲੀਬ੍ਰੇਸ਼ਨ ਜਿਹੜੀ ਹੈ ਉਸ ਦੇ ਵਿੱਚ ਉਹ TV 84 ਨੂੰ ਆਪਣੇ ਧਿਆਨ ਦੇ ਵਿੱਚ ਰੱਖਣ। ਔਰ ਅਸੀਂ ਸਮੁੱਚੇ ਸੰਧੂ ਪਰਿਵਾਰ ਨੂੰ ਮੁਬਾਰਕਬਾਦ ਦਿੰਦੇ ਬੇਟਾ ਸਰਤਾਜ ਸਿੰਘ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੰਦੇ ਹਾਂ। ਵੈਸੇ ਫੇਸਬੁੱਕ ਤੇ ਮੈਂ ਦੇਖ ਰਿਹਾ ਸੀ ਵੀ ਅੱਜ ਭਾਈ ਹਰਦੀਪ ਸਿੰਘ ਹੋਰਾਂ ਦੀ ਬੇਟੀ ਕਿਸਮਤ ਕੌਰ, ਉਹਨਾਂ ਦਾ ਜਨਮ ਦਿਨ ਵੀ ਹੈ ਕਿਉਂਕਿ ਕਈ ਵਾਰੀ ਉਹ ਫਰੰਟ ਤੇ ਆਉਂਦਾ। ਔਰ ਕੱਲ ਦੀ ਸਪਾਂਸਰਸ਼ਿਪ ਅਸੀਂ ਹਰਦੀਪ ਸਿੰਘ ਪਰਿਵਾਰ ਵੱਲੋਂ ਕੀਤੀ ਸੀ। ਅਸੀਂ ਬੱਚੀ ਕਿਸਮਤ ਕੌਰ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਨੂੰ ਵੀ ਮੁਬਾਰਕਬਾਦ ਦਿੰਦੇ। ਦੇਖੋ, ਬੇਸ਼ੱਕ ਬਹੁਤਿਆਂ ਲਈ ਘੱਲੂਘਾਰਾ ਦਿਵਸ ਜਾਂ ਘੱਲੂਘਾਰਾ ਹਫ਼ਤਾ 6 ਜਾਂ 7 ਜੂਨ ਤੱਕ ਪਹੁੰਚਦੇ ਆ ਜਿਹੜਾ ਹੈ ਉਸ ਦਾ ਹੁੰਦਾ ਕਿ ਜੀ ਇਹ ਹੁਣ ਅੱਗੇ ਵਧੋ। ਪਰ ਮੈਂ ਇਹ ਦੇਖਦਾ, ਹਾਲਾਂਕਿ ਜੇ ਸਾਲ ਦੇ 365 ਦਿਨ ਕਹਿਣੇ ਹੋਣ ਤਾਂ ਕੋਈ ਵੀ ਦਿਨ ਐਸਾ ਨਹੀਂ ਹੈ ਜਿਹੜਾ ਸਿੱਖ ਇਤਿਹਾਸ ਦੇ ਕਿਸੇ ਅਹਿਮ ਜਿਹੜਾ ਘਟਨਾਕ੍ਰਮ ਨਾਲ ਨਾ ਜੁੜਿਆ ਹੋਏ ਜਾਂ ਕਿਸੇ ਸ਼ਹਾਦਤ ਨਾਲ ਨਾ ਜੁੜਿਆ ਹੋਏ। ਲੇਕਿਨ ਜੂਨ ਔਰ ਦਸੰਬਰ ਦੇ ਮਹੀਨੇ ਮੈਂ ਸਮਝਦਾ ਵੀ ਇਹ 2 ਮਹੀਨੇ ਐਸੇ ਨੇ ਜਿਹੜੇ ਲਗਾਤਾਰਤਾ ਦੇ ਨਾਲ, ਜੇ ਤੁਸੀਂ ਦੇਖੋ ਕਿ ਇੰਨਾ ਕੁਛ ਇਹਨਾਂ ਦਿਨਾਂ ਦੇ ਵਿੱਚ ਵਾਪਰਿਆ। ਬੇਸ਼ੱਕ ਮੁੱਖ ਘਟਨਾਵਾਂ ਜਾਂ ਜਿਹੜਾ ਅਸੀਂ ਬੈਟਲ ਆਫ ਅਕਾਲ ਤਖਤ ਬਿਟਵੀਨ ਦਾ ਨਾਈਟ ਆਫ ਜੂਨ 5th ਐਂਡ 6th ਜਿਸ ਦਾ ਅਸੀਂ ਵੇਰਵੇ ਨਾਲ ਜ਼ਿਕਰ ਕੀਤਾ ਸੀ, ਉਹ ਫਾਈਨਲ ਬੈਟਲ ਸੀ। ਲੇਕਿਨ ਜੇ ਤੁਸੀਂ ਜਿਨ੍ਹਾਂ ਨੇ ਅਣਡਿੱਠਾ ਕਹਿਰ ਦੇ ਥੱਲੇ, ਜਾਂ ਮਾਰਕ ਟਲੀ ਨੇ ਵੀ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ 'ਚ ਬ੍ਰੇਕਅਪ ਦਿੱਤਾ ਹੈ, ਇਹ ਕੱਲਾ ਇਹੀ ਨਹੀਂ ਸੀ ਕਿ 6 ਜੂਨ ਨੂੰ ਗੱਲ ਮੁੱਕ ਗਈ ਸੀ। ਕਈ ਦਿਨਾਂ ਤੱਕ, ਈਵਨ ਪਿਛਲੇ ਦਿਨਾਂ 'ਚ ਇੱਕ ਇੰਡੀਅਨ ਐਕਸਪ੍ਰੈਸ ਦਾ ਰਿਪੋਰਟਰ ਆਪਣੇ ਇੰਟਰਵਿਊ 'ਚ ਕਹਿ ਰਿਹਾ ਸੀ ਕਿ ਸਾਨੂੰ 15 ਜੂਨ ਨੂੰ ਬੜੇ ਸੀਮਤ ਜੇ ਤਰੀਕੇ ਦੇ ਨਾਲ ਬੜੀ ਗਿਣਤੀ ਦੇ ਪੱਤਰਕਾਰਾਂ ਨੂੰ ਅੰਦਰ ਲਿਜਾਇਆ ਗਿਆ ਤੇ ਅੰਦਰ ਉਦੋਂ ਵੀ ਜਿਹੜੀ ਹੈ ਉਹ ਬਦਬੂ ਜਿਹੜੀ ਹੈ ਉਹ ਸੀ 4 ਚੁਫੇਰੇ ਫਲੈਸ਼ ਦੀ। ਔਰ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਭਾਈ ਈਵਨ ਮੈਂ ਆਪਣੀਆਂ ਅੱਖਾਂ ਨਾਲ ਉਹ ਬੋਰਡ ਜਿਹਦੇ ਤੇ ਇੱਕ ਪਾਸੇ ਲਿਖਿਆ ਹੋਇਆ ਸੀ ਕਿ ਧੂਮਰਪਾਨ ਨਾ ਕਰੋ, ਕਿਉਂਕਿ ਅੰਦਰ ਜਿਵੇਂ ਫੌਜ ਸਣੇ ਜੁੱਤੀਆਂ ਦੇ, ਤਾਂ ਦੂਜੇ ਤਾਂ ਜੋ ਉਹਨਾਂ ਨੇ ਕੀਤਾ ਹੀ ਉਹ ਸਰੋਵਰ ਦੇ ਪਾਣੀ ਨਾਲ ਹੀ ਉਹ ਆਪਣਾ ਕੱਛੇ ਬਨਾਨਾ ਵੀ ਧੋ ਰਹੇ ਸੀ, ਅੰਦਰ ਸਿਗਰਟਾਂ ਵੀ ਪੀਂਦੇ ਸੀ। ਔਰ ਇਹ ਲਿਖਣ ਦੀ ਤਾਂ ਹੀ ਲੋੜ ਪਈ ਜਦੋਂ ਕਿ ਪ੍ਰੋਟੈਸਟ ਕੀਤਾ ਗਿਆ। ਫਿਰ ਸੀ ਕਿ ਵੀ ਇੱਕ ਪਾਸੇ ਉਹਨਾਂ ਨੇ ਕਿਹਾ ਵੀ ਮੈਂ ਇਹ ਬੋਰਡ ਦੇਖਿਆ ਕਿ ਵੀ ਆਕੂਪਾਈਡ ਟੈਰੀਟਰੀ ਆਫ ਦਾ ਐਨੇਮੀ, ਕਿ ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਵੀ ਮੈਂ ਭਾਵੇਂ ਇਸ ਤੇ ਕਿਤਾਬਾਂ ਵੀ ਲਿਖੀਆਂ ਨੇ, 40 ਸਾਲ ਬੀਤ ਗਏ, ਪਰ ਅੱਜ ਵੀ ਉਹ ਜਿਹੜਾ ਹੱਥ ਨਾਲ ਲਿਖਿਆ ਹੋਇਆ ਬੋਰਡ ਕਿ ਬਈ ਉਹਨਾਂ ਨੇ ਕਿਵੇਂ ਸਾਨੂੰ ਦੁਸ਼ਮਣ ਵੀ ਗਰਦਾਨਿਆ, ਔਰ ਜਿਹੜਾ ਇੱਕ ਪਵਿੱਤਰ ਗੁਰਧਾਮ ਹੈ ਉਹ ਉਹਨਾਂ ਦੀ ਆਕੂਪਾਈਡ ਟੈਰੀਟਰੀ ਹੈ। ਔਰ ਇਸੇ ਤਰ੍ਹਾਂ ਜਦੋਂ ਗਿਆਨੀ ਜ਼ੈਲ ਸਿੰਘ ਜਿਹੜਾ ਟੈਕਨੀਕਲ ਹਾਲਤ ਦੇ ਵਿੱਚ ਜਿਹੜਾ ਹੈ ਉਹ ਕਮਾਂਡਰ ਇਨ ਚੀਫ ਹੈ ਫੌਜ ਦਾ, ਉਹ ਆਇਆ
ਔਰ ਉਸ ਪੀਰੀਅਡ 'ਚ ਵੀ ਜਿਹੜਾ ਕਿਉਂਕਿ ਇਹਨਾਂ ਨੇ ਇਹ ਦਿਖਾਉਣ ਦੇ ਲਈ ਕਿ ਜੀ ਅਸੀਂ ਮਿਲੀਟੈਂਟਸ ਨੂੰ ਜਾਂ ਮਾਰ ਦਿੱਤਾ ਜਾਂ ਫੜ ਲਿਆ, ਫਲੈਸ਼ ਆਊਟ ਕਰ ਦਿੱਤਾ ਤੇ ਐਵਰੀਥਿੰਗ ਇਜ਼ ਨਾਰਮਲ। ਸੋ ਉਹ ਕੈਮਰਿਆਂ ਦੇ ਵਿੱਚ ਜਿਹੜਾ ਉਸ ਦੀ ਵਿਜ਼ਿਟ ਨੂੰ ਦਿਖਾ ਰਹੇ ਸੀ ਕਿ ਉਹਦੇ ਤੇ ਛਤਰੀ ਲੈ ਕੇ ਖੜਾ ਹੈ ਔਰ ਉਹ ਵਾਕ ਕਰ ਰਿਹਾ। ਉਦੋਂ ਵੀ ਜਿਹੜਾ ਕਿਉਂਕਿ ਪ੍ਰਕਰਮਾਂ ਦੇ ਵਿੱਚ ਜਿੱਥੇ ਟੈਂਕ ਆਏ, ਕਿਤੇ ਸੰਗਮਰਮਰ ਥੱਲੇ ਧੱਸਿਆ ਹੋਇਆ ਸੀ, ਕਿਤੇ ਖੂਨ ਉਹਨਾਂ ਦਰਾਜ਼ਾਂ ਦੇ ਵਿੱਚ ਸੀ ਜਿਹੜੀਆਂ ਸਿਲਾਂ ਨੇ, ਔਰ ਬਦਬੋ ਜਾਂ ਦੂਜੇ ਤਾਂ ਹੈ ਹੀ ਹੈ ਸੀ। ਉਸ ਪੀਰੀਅਡ ਦੇ ਵਿੱਚ ਵੀ ਇਹ ਨਜ਼ਰ ਆਇਆ ਕਿ ਵੀ ਇੱਕ ਗੋਲੀ ਕਿਸੇ ਪਾਸਿਓਂ ਆਈ ਔਰ ਜਿਵੇਂ ਬਾਅਦ ਦੇ ਵਿੱਚ ਆਇਆ ਕਿ ਸ਼ਾਇਦ ਕੋਈ ਨਾਲ ਜਿਹੜਾ ਚੱਲ ਰਿਹਾ ਮਿਲਟਰੀ ਅਟੈਚੀ ਜਾਂ ਉਹਨਾਂ ਦਾ ਕੋਈ ਸੀ ਉਹ ਜ਼ਖਮੀ ਵੀ ਹੋਇਆ। ਲੇਕਿਨ ਕਿਉਂਕਿ ਟੀਵੀ ਤੇ ਲਾਈਵ ਚੱਲ ਰਹੇ ਸੀ, ਉਸ ਦੇ ਜਿਹੜੀ ਆ ਆਵਾਜ਼ ਬੜੀ ਜ਼ੋਰਦਾਰ ਢੰਗ ਨਾਲ ਲੋਕਾਂ ਨੇ ਉਹਨੂੰ ਲਾਈਵ ਵੀ ਦੇਖਿਆ। ਹੁਣ ਜਦੋਂ ਅਸੀਂ ਇਹ ਗੱਲ ਕਰਾਂਗੇ ਕਿ ਭਾਈ ਇਹ ਜਦੋਂ ਅੱਜ ਅਸੀਂ ਔਨ ਕਰਦੇ ਹਾਂ SGPC ਦਾ, ਤੁਸੀਂ ਵੈਬਸਾਈਟ ਤੇ ਜਾਓ ਤਾਂ ਵੀ ਤੁਸੀਂ ਉਹਨੂੰ ਲਾਈਵ ਸੁਣ ਸਕਦੇ ਹੋ, ਦੇਖ ਸਕਦੇ ਹੋ। ਬੇਸ਼ੱਕ ਬੜੇ ਕਰੂਅਲ ਅੰਦਾਜ਼ ਦੇ ਵਿੱਚ ਸਮੁੱਚੇ ਰਾਈਟ ਦਰਬਾਰ ਸਾਹਿਬ ਤੋਂ ਕੀਰਤਨ ਦੇ ਟੈਲੀਕਾਸਟ ਦੇ ਉਹ PTC ਨੂੰ ਦਿੱਤੇ ਗਏ। ਉਹ ਇੱਕ ਲੰਬੀ ਕਹਾਣੀ ਹੈ ਕਿ ਕਿਵੇਂ ਬਾਦਲ ਟੱਬਰ ਦਾ ਇਹ ਨਿੱਜੀ ਚੈਨਲ ਅੱਜ ਵੀ ਜਿਹੜਾ ਹੈ ਉਸ ਉਹਨਾਂ ਹੱਕਾਂ ਦੇ ਉੱਤੇ ਬੈਠਾ। ਲੇਕਿਨ ਦੁਨੀਆ ਭਰ 'ਚ ਸਿੱਖ ਚਾਹਣ ਕਈ ਨਾ ਕਈ ਸਾਧਨ ਨੇ ਔਰ ਸ਼੍ਰੋਮਣੀ ਕਮੇਟੀ ਵਾਲੇ ਰਾਹੀਂ ਤਾਂ ਹੁਣ ਸਾਰਿਆਂ ਤੱਕ ਪਹੁੰਚ ਹੈ। PTC ਦੇ ਰਾਹੀਂ ਵੀ ਜਿਹੜਾ ਹੈ ਉਹਨਾਂ ਨੇ ਕਈਆਂ ਤੱਕ ਉਹ ਜਿੱਥੇ ਵੀ ਉਹਨਾਂ ਦੀ ਸਬਸਕ੍ਰਿਪਸ਼ਨ ਹੈ ਉਹ ਦੇਖੇ ਜਾਂਦੇ ਨੇ। ਪਰ ਇਸ ਦੇ ਲਈ ਕਿੰਨੀ ਕੀਮਤ ਅਦਾ ਕਰਨੀ ਪਈ ਕਿਉਂਕਿ ਧਰਮ ਯੁੱਧ ਮੋਰਚੇ ਨਾਲ ਸੰਬੰਧਿਤ ਇੱਕ ਮੰਗ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਰਿਲੇ ਕਰਨ ਦੀ ਵੀ ਸੀ। ਉਸ ਤੋਂ ਪਹਿਲਾਂ ਵੀ ਉਸ ਵੱਲ ਮੈਂ ਨਿਗਾਹ ਦੌੜਾਵਾਂਗਾ। ਪਰ ਅੱਜ 12 ਜੂਨ ਇਸ ਲਈ ਵੀ ਅਹਿਮੀਅਤ ਵਾਲਾ ਦਿਨ ਬਣ ਜਾਂਦਾ ਹੈ ਕਿ ਜਦੋਂ ਤੁਸੀਂ ਟੁਡੇ ਇਨ ਸਿੱਖ ਹਿਸਟਰੀ ਦੇਖਦੇ ਹੋ ਤੇ ਫਿਰ 12 ਜੂਨ ਨੂੰ ਆਉਂਦਾ ਹੈ ਕਿ ਭਾਈ ਜਦੋਂ ਦਰਬਾਰ ਸਾਹਿਬ ਤੋਂ ਹੁਕਮਨਾਮਾ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਸਾਹਿਬ ਸਿੰਘ ਚਮਕ ਲੈ ਰਹੇ ਸੀ, ਜਿਹੜਾ ਕਿ ਲਾਈਵ ਫੌਜੀਆਂ ਦੇ ਉਸ ਕਬਜ਼ੇ ਵਾਲੇ ਦਰਬਾਰ ਸਾਹਿਬ 'ਚੋਂ ਦਿਖਾਇਆ ਜਾ ਰਿਹਾ ਸੀ ਤੇ ਬੈਕਗਰਾਊਂਡ ਦੇ ਵਿੱਚ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ ਕਿਉਂਕਿ ਲੜਾਈ ਅਜੇ ਵੀ ਕਿਉਂਕਿ ਜਿਹੜੇ ਕਿਤੇ ਨਾ ਕਿਤੇ ਜਿਸ ਹਾਲਤ ਦੇ ਵਿੱਚ ਵੀ ਬੈਠੇ ਸਿੰਘ ਸਨ ਉਹਨਾਂ ਨੇ ਗਿਵ ਅਪ ਨਹੀਂ ਕੀਤਾ। ਔਰ ਹਾਲਾਂ ਜੇ ਅਸੀਂ 6 ਜੂਨ ਤੋਂ ਲੈ ਕੇ ਇਸ 12 ਜੂਨ ਤੱਕ ਵੀ ਦੇਖੀਏ ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਲੁੱਟਿਆ ਜਾਣਾ, ਸਾੜਿਆ ਜਾਣਾ ਔਰ ਹੋਰ ਕਿਸ ਕਿਸਮ ਦੇ ਜਿਹੜੇ ਅੰਦਰ ਜਿਹੜੇ ਟ੍ਰੈਂਚਸ ਦੇ ਵਿੱਚ ਵੀ ਸੀ ਇਹਨਾਂ ਨੇ ਕਿਵੇਂ ਗ੍ਰਨੇਡ ਮਾਰ ਕੇ ਮਾਰੇ, ਉਹ ਇੱਕ ਵੱਖਰੀ ਕਹਾਣੀ ਹੈ। ਸੋ ਇਹ ਸਾਰਾ ਪਾਰਟ ਜਿਹੜਾ ਸਾਨੂੰ ਯਾਦ ਦਹਾਨੀ ਵੀ ਕਰਵਾਉਂਦਾ ਕਿਉਂਕਿ ਜਿਸ ਜ਼ਮਾਨੇ ਦੇ ਵਿੱਚ ਈਵਨ 1970ਵਿਆਂ 'ਚ ਜਦੋਂ ਅਜੇ ਡਾਕਟਰ ਜਗਜੀਤ ਸਿੰਘ ਚੌਹਾਨ ਜਿਹਨਾਂ ਨੇ ਕੌਂਸਲ ਆਫ ਖਾਲਿਸਤਾਨ ਬਣਾਈ ਔਰ ਉਹਨਾਂ ਨੂੰ ਪ੍ਰੈਜ਼ੀਡੈਂਟ ਆਫ ਖਾਲਿਸਤਾਨ ਕਰਕੇ ਉਹਨਾਂ ਦੀ ਪਛਾਣ ਵੀ ਬਣੀ, ਉਹ ਜਦੋਂ ਪੰਜਾਬ ਦੇ ਵਿੱਚ ਸਨ ਉਸ ਪੀਰੀਅਡ ਦੇ ਵਿੱਚ ਵੀ ਉਹਨਾਂ ਦੀ ਔਰ ਸ਼੍ਰੋਮਣੀ ਕਮੇਟੀ ਦੀ ਸਿੱਖ ਜਥੇਬੰਦੀਆਂ ਜਦੋਂ ਵੀ ਈਵਨ ਚੀਫ ਖਾਲਸਾ ਦੀਵਾਨ ਆਪਣੀ ਐਜੂਕੇਸ਼ਨਲ ਕਾਨਫਰੰਸ ਕਰਦਾ ਸੀ ਤਾਂ ਉਹਨਾਂ ਦੀ ਇਹ ਮੰਗ ਹੁੰਦੀ ਸੀ ਕਿ ਦਰਬਾਰ ਸਾਹਿਬ ਦਾ ਕੀਰਤਨ ਜਿਹੜਾ ਹੈ ਉਹ ਰੇਡੀਓ ਤੇ, ਉਦੋਂ ਤਾਂ ਅਜੇ ਦੂਰਦਰਸ਼ਨ ਵੀ ਜਿਹੜਾ ਉਹ ਲੇਟ 70s 'ਚ ਹੀ ਆਇਆ ਕਿ ਵੀ ਜਿਹੜਾ ਬ੍ਰੌਡਕਾਸਟ ਕੀਤਾ ਜਾਏ। ਪਰ ਇਹ ਹੁੰਦਾ ਸੀ ਕਿ ਜੀ ਨਹੀਂ, ਹਾਲਾਂ ਕਿੰਨੇ ਹੀ ਹੋਰ ਚੈਨਲਾਂ ਤੇ ਸੋਮਨਾਥ ਔਰ ਦੂਸਰਿਆਂ ਤੋਂ ਜਿਹੜੀਆਂ ਨੇ ਉਹ ਰਿਲੇ ਹੁੰਦਾ ਸੀ ਕਿ ਨਹੀਂ ਜੀ ਇਹ ਨਹੀਂ ਕੀਤਾ ਜਾ ਸਕਦਾ। ਔਰ ਉਸ ਪੀਰੀਅਡ 'ਚ ਜਗਜੀਤ ਸਿੰਘ ਚੌਹਾਨ ਨੇ ਇੱਕ ਵਾਰ ਐਲਾਨ ਕਰਕੇ ਕਿ ਜੇ ਸਰਕਾਰ ਜਿਹੜੀ ਹੈ ਇਹ ਨਹੀਂ ਇਸ ਨੂੰ ਰਿਲੇ ਕਰਦੀ ਤੇ ਅਸੀਂ ਆਪਣਾ ਟਰਾਂਸਮੀਟਰ ਲਾਵਾਂਗੇ। ਔਰ ਸ਼੍ਰੋਮਣੀ ਕਮੇਟੀ ਨੇ ਇਹ ਵੀ ਕਿਹਾ ਵੀ ਜੇ ਸਰਕਾਰ ਜਾਂ ਕੋਈ ਵੀ ਤੁਸੀਂ ਆਪਣਾ ਰੇਡੀਓ ਸਟੇਸ਼ਨ ਰਾਏ, ਉਦੋਂ ਤਾਂ ਅਜੇ ਟੀਵੀ ਦੀ ਗੱਲ ਵੀ ਨਹੀਂ ਸੀ, ਤੁਸੀਂ ਕਰਨਾ ਚਾਹੁੰਦੇ ਹੋ ਅਸੀਂ ਖਰਚਾ ਝੱਲਾਂਗੇ ਜੋ ਵੀ ਉਸ ਦਾ ਲੱਗਦਾ, ਲੇਕਿਨ ਸਰਕਾਰ ਕਦੇ ਵੀ ਇਸ ਲਈ ਨਹੀਂ ਮੰਨੀ। ਔਰ ਡਾਕਟਰ ਚੌਹਾਨ ਨੇ ਕਿਹਾ ਵੀ ਅਸੀਂ ਆਪਣਾ ਟਰਾਂਸਮੀਟਰ ਜਿਹੜਾ ਉਹ ਲਿਆਉਣੇ। ਲੇਕਿਨ ਇਹ ਵੀ ਕਹਿੰਦੇ ਫਿਰ ਉਹਨਾਂ ਨੇ ਐਲਾਨ ਕੀਤਾ ਕਿ ਜੀ ਅਸੀਂ ਡਿਫਾਈ ਕਰਕੇ ਗਵਰਨਮੈਂਟ ਦੇ ਇਸ ਆਰਡਰ ਨੂੰ ਅਸੀਂ ਜਿਹੜਾ ਉੱਥੋਂ ਟੈਲੀਕਾਸਟ ਕਰਾਂਗੇ। ਔਰ ਉਹਨਾਂ ਨੇ ਡੇਟ ਵੀ ਦੇ ਦਿੱਤੀ ਔਰ ਬੜਾ ਸਿਕਿਉਰਿਟੀ ਵਾਲਿਆਂ ਨੇ ਵੀ ਘੇਰ ਲਿਆ। ਦੂਜਾ 70 'ਚ ਮੈਨੂੰ ਸਾਲ ਯਾਦ ਨਹੀਂ ਹੈ ਸਾਲ, ਲੇਕਿਨ ਐਨ ਜਿਸ ਦਿਨ ਉਹਨਾਂ ਨੇ ਕਰਨਾ ਸੀ ਉਸ ਦਿਨ ਇੱਕ ਆਮ ਸਧਾਰਨ ਜਿਹਾ ਸੱਜਣ ਸਿਰ ਤੇ ਇੱਕ ਬਕਸਾ ਜਿਹਾ ਚੁੱਕ ਕੇ ਮੱਥਾ ਟੇਕ ਕੇ ਪਰਿਕਰਮਾ 'ਚੋਂ ਉਤਰ ਕੇ ਗਿਆ। ਔਰ ਹੁਣ ਬਹੁਤਿਆਂ ਨੂੰ ਤਾਂ ਉਦੋਂ ਇਹ ਵੀ ਲੱਗਦਾ ਸੀ ਵੀ ਟਰਾਂਸਮੀਟਰ ਪਤਾ ਨਹੀਂ ਕਰੇਨਾਂ ਦੇ ਉੱਤੇ ਲੱਦ ਕੇ ਆਉਣਾ, ਟਰੱਕਾਂ ਤੇ ਆਉਣਾ, ਕੀ ਹੋਣਾ। ਔਰ ਜਗਜੀਤ ਸਿੰਘ ਚੌਹਾਨ ਇਸ ਪੱਖੋਂ ਤਾਂ ਸਮਾਰਟ ਵੀ ਸੀ, ਉਹਨਾਂ ਨੇ ਇੰਨਾ ਕੁ ਕੀਤਾ ਕਿ ਉਹਨੂੰ ਰੱਖ ਕੇ ਅੰਦਰ
ਔਰ ਉਹਦੀ ਫ੍ਰੀਕੁਐਂਸੀ ਜੋ ਵੀ ਉਹਦੀ ਬਣਾਈ ਉਹਦੇ ਨਾਲ ਕੀਰਤਨ ਨੂੰ ਜੋੜ ਕੇ ਤੇ ਉਹ ਦਰਬਾਰ ਸਾਹਿਬ ਦੀਆਂ ਸਰਾਊਂਡਿੰਗ ਦੇ ਵਿੱਚ ਜਾਂ ਜਿਹੜੇ ਬਾਹਰ ਉੱਪਰ ਦੁਕਾਨਾਂ ਨੇ ਉਹਦੇ 'ਚ ਜਦੋਂ ਅਸੀਂ ਰੇਡੀਓ ਦੇ ਉੱਤੇ ਔਨ ਕਰਦੇ ਸੀ ਤੇ ਸੁਣਿਆ ਜਾਂਦਾ ਸੀ। ਸੋ ਉਹਨਾਂ ਨੇ ਮੋਰਚਾ ਹੋ ਗਿਆ ਮੋਰਚਾ ਫਤਿਹ। ਹਾਲਾਂਕਿ ਇਹ ਇੱਕ ਸਿੰਬੋਲਿਕ ਜੈਸਚਰ ਸੀ, ਪਰ ਇਸ ਗੱਲ ਨੇ ਖਬਰ ਪਹਿਲਾਂ ਇੰਨੀ ਵੱਡੀ ਬਣੀ ਕਿ ਜੀ ਉਹਨਾਂ ਨੇ ਟਰਾਂਸਮੀਟਰ ਇੰਸਟਾਲ ਕਰਨਾ ਔਰ ਬਾਅਦ ਦੇ ਵਿੱਚ ਜਦੋਂ ਇਹ ਰਿਲੇ ਹੋਇਆ ਤੇ ਇਹ ਇੰਨਾ ਸੀ ਤਸੱਲੀ ਕਿ ਬਈ ਉਹਨਾਂ ਨੇ ਜੋ ਐਲਾਨ ਕੀਤਾ ਸੀ ਉਹ ਭਾਵੇਂ ਇਮੀਡੀਏਟ ਸਰਾਊਂਡਿੰਗ 'ਚ ਸੁਣਿਆ ਜਾਂਦਾ ਸੀ, ਇੱਕ ਵਾਰੀ ਗੁਰਬਾਣੀ ਕੀਰਤਨ ਸੁਣਾ ਦਿੱਤਾ। ਔਰ ਇਸੇ ਤਰ੍ਹਾਂ ਜਦੋਂ ਧਰਮਯੁੱਧ ਮੋਰਚਾ ਜਿਹੜਾ ਕਿ ਬੇਸ਼ੱਕ ਉਸ ਦਾ ਕਤਸਾਰ ਅਨੰਦਪੁਰ ਸਾਹਿਬ ਦੇ ਮੱਥੇ ਦੀ ਪ੍ਰਾਪਤੀ ਸੀ, ਲੇਕਿਨ ਉਸ ਦੇ ਵਿੱਚ ਇੱਕ ਮੰਗ ਜਿਹੜੀ ਹੈ ਇਹ ਵੀ ਸੀ, ਹਾਲਾਂ ਬੜੀਆਂ ਸਿੰਪਲ ਜਿਹੀਆਂ ਮੰਗਾਂ ਕਿ ਜੀ ਇਹ ਜਿਹੜੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਆਉਣ ਵਾਲੀ ਟ੍ਰੇਨ ਹੈ ਇੱਕ ਦਾ ਨਾਂ ਗੋਲਡਨ ਟੈਂਪਲ ਐਕਸਪ੍ਰੈਸ ਰੱਖ ਦਿਓ, ਇਹ ਹੋਏ। ਔਰ ਉਹਦੇ 'ਚ ਇੱਕ ਮੰਗ ਜਿਹੜੀ ਹਰ ਇੱਕ, ਕਿਉਂਕਿ ਦੁਨੀਆ ਭਰ 'ਚ ਬੈਠੇ ਸਿੱਖ ਜਦੋਂ ਵੀ 2 ਵੇਲੇ ਦੀ ਅਰਦਾਸ ਕਰਦੇ ਨੇ ਤੇ ਉਹਨਾਂ ਦੇ ਮਨ ਦੇ ਸਾਹਮਣੇ, ਮਨ ਦੀਆਂ ਅੱਖਾਂ ਸਾਹਮਣੇ ਜਦੋਂ ਅਸੀਂ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਇਹ ਲਫ਼ਜ਼ ਕਹਿੰਦੇ ਆ ਤਾਂ ਹਰ ਇੱਕ ਦੇ ਅੰਦਰ ਹਰਮੰਦਰ ਸਾਹਿਬ ਵਸਦਾ ਹੈ, ਦਰਬਾਰ ਸਾਹਿਬ ਵਸਦਾ ਹੈ। ਤੇ ਉਹ ਚਾਹਨਾ ਵੀ ਸੀ ਕਿ ਭਾਈ ਘੱਟੋ ਘੱਟ ਰੇਡੀਓ ਰਾਹੀਂ ਜਿਹੜਾ ਅਸੀਂ ਉਸ ਬਾਣੀ ਨੂੰ ਸੁਣ ਸਕੀਏ। ਬਾਹਰਲੇ ਮੁਲਕਾਂ 'ਚ ਤਾਂ ਬਾਅਦ ਦੀ ਗੱਲ ਸੀ, ਵਿਦ ਇਨ ਇੰਡੀਆ ਵੀ। ਔਰ ਉਦੋਂ ਹੁੰਦਾ ਇਹ ਸੀ ਕਿ ਈਵਨ ਸਿਲੋਨ ਵਰਗੇ ਮੁਲਕ 'ਚੋਂ ਜਿਹੜੇ ਰੇਡੀਓ ਟਰਾਂਸਮੀਟਰ ਨੇ ਉਹਨਾਂ ਰਾਹੀਂ ਗੀਤ ਜਿਵੇਂ ਬਿਨਾਕਾ ਸੌਂਗ ਸੁਣਾਏ ਜਾਂਦੇ ਸੀ ਗੀਤਮਾਲਾ ਦੇ ਨਾਂ ਥੱਲੇ। ਲੇਕਿਨ ਅੱਜ ਜਦੋਂ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ ਕਿ ਕਿੰਨਾ ਧੱਕਾ ਜ਼ਬਰ ਹਰ ਪੱਖ ਤੋਂ ਸੀ, ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਕਿ ਹਰਮੰਦਰ ਸਾਹਿਬ ਦਾ ਕੀਰਤਨ ਜਾਂ ਜੋ ਦਰਬਾਰ ਸਾਹਿਬ ਦੇ ਅੰਦਰ ਜਿਸ ਕਿਸਮ ਦੀ ਨਿਸ਼ਕਾਮਤਾ ਦੇ ਨਾਲ ਸਿੱਖ ਸੰਗਤਾਂ ਸੇਵਾ ਕਰਦੀਆਂ ਨੇ, ਇਹ ਅਲਟੀਮੇਟਲੀ ਇੰਨੀ ਵੱਡੀ ਅਟਰੈਕਸ਼ਨ ਬਣ ਜਾਏਗਾ ਦੁਨੀਆ ਭਰ ਦੇ ਲਈ, ਇੱਕ ਰੋਲ ਮਾਡਲ ਦੇ ਤੌਰ ਤੇ ਕਿ ਅਸੀਂ ਜੋ ਮੰਦਰਾਂ ਦੇ ਵਿੱਚ ਜਿਸ ਕਿਸਮ ਦੀ ਪੰਡਤਾਂ ਦੀ ਲੁੱਟ ਖਸੁੱਟ ਹੈ ਉਹਦੇ ਸਾਹਮਣੇ ਜਿਹੜਾ ਇਹ ਇਸ ਕਿਸਮ ਦਾ ਨਿਸ਼ਕਾਮਤਾ ਦਾ ਮਾਡਲ ਹੋਏਗਾ। ਸੋ ਉਹਨਾਂ ਨੇ ਇਸ ਦੇ ਉਲਟ ਦੁਰਗਿਆਣਾ ਮੰਦਿਰ ਨੂੰ ਤਾਂ ਪ੍ਰਮੋਟ ਕੀਤਾ, ਇਸ ਗੱਲ ਨੂੰ ਯਕੀਨੀ ਬਣਾਇਆ ਵੀ ਜਦੋਂ ਵੀ ਕੋਈ VIP ਭਾਵੇਂ ਉਹ ਸੈਂਟਰ 'ਚ ਮਿਨਿਸਟਰ ਬਣਦਾ ਸੀ ਜਾਂ ਬਾਹਰਲੇ ਕੋਈ ਮੁਲਕ ਦਾ ਆਉਂਦਾ ਸੀ, ਜੇ ਉਹਨੇ ਦਰਬਾਰ ਸਾਹਿਬ ਦੇ ਦਰਸ਼ਨਾਂ ਦੀ ਇੱਛਾ ਜ਼ਾਹਰ ਕੀਤੀ ਤਾਂ ਉਹਨੂੰ ਉਹਦੀ ਆਈਟੀਨਰੀ ਦੇ ਵਿੱਚ ਉਹ ਦੁਰਗਿਆਣਾ ਮੰਦਿਰ ਵੀ ਵਾੜ ਦਿੰਦੇ ਸੀ ਕਿ ਜੀ ਦੇਖੋ ਇਹ ਦੋਨੋਂ ਧਰਮਾਂ ਦਾ ਸਤਿਕਾਰ ਤੇ ਇਹ ਉਹ। ਸੋ ਹੁਣ ਜਦੋਂ ਇਹ ਜੂਨ 84 ਦਾ ਘੱਲੂਘਾਰਾ ਵਪਰਾਇਆ ਜਾਂਦਾ ਹੈ, ਬੇਸ਼ੱਕ ਇਹ ਟੋਟਲ ਵਾਰ ਦਾ ਆਗਾਜ਼ ਹੈ ਸਿੱਖਾਂ ਦੇ ਉੱਤੇ, ਉਸ ਤੋਂ ਇਮੀਡੀਏਟ ਬਾਅਦ ਕਿਉਂਕਿ ਸਿੱਖਾਂ ਦੇ ਵਿੱਚ ਇੰਨਾ ਰੋਹ ਹੈ, 4 ਚਫੇਰੇ। ਔਰ ਦੂਸਰਾ ਉਹਨਾਂ ਨੇ ਇਹੀ ਨਹੀਂ ਵੀ ਰੇਡੀਓ ਦੇ ਉੱਤੇ ਲਾਈਵ ਜਿਹੜਾ ਉਹ ਦੂਰਦਰਸ਼ਨ ਰਾਹੀਂ ਦਰਬਾਰ ਸਾਹਿਬ ਦੇ ਕੀਰਤਨ ਦਾ ਜਿਹੜਾ ਹੈ ਉਹ ਟੈਲੀਕਾਸਟ ਸ਼ੁਰੂ ਹੋ ਜਾਂਦਾ ਹੈ, ਜਿਹੜਾ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਕਿਉਂਕਿ ਉਹ ਨਾਰਮੈਲਸੀ ਦਾ ਪ੍ਰਭਾਵ ਦੇਣਾ ਚਾਹੁੰਦੇ ਸੀ ਕਿ ਵੀ ਹਰ ਚੀਜ਼ ਨਾਰਮਲ ਹੈ, ਇਸ ਲਈ 7-8 ਜੂਨ ਤੋਂ ਬਾਅਦ ਉਹ ਅੰਦਰੋਂ ਹੁਕਮ। ਔਰ ਪਹਿਲਾਂ ਤਾਂ ਈਵਨ ਕੀਰਤਨੀ ਜਥਿਆਂ ਨੇ ਇਨਕਾਰ ਕਰ ਦਿੱਤਾ ਸੀ ਦਰਬਾਰ ਸਾਹਿਬ ਵਾਲਿਆਂ ਨੇ, ਕਿ ਫਿਰ ਉਹਨਾਂ ਨੇ ਫੌਜ ਤੋਂ ਜਥੇ ਲਿਆ ਕੇ ਬਿਠਾਏ, ਕਿਉਂਕਿ ਫੌਜ ਦੇ ਵਿੱਚ ਵੀ ਜਿਹੜੇ ਧਾਰਮਿਕ ਗ੍ਰੰਥੀ ਦੂਜੇ ਹੁੰਦੇ ਨੇ ਉਹਨਾਂ ਨੂੰ ਲਿਆਂਦਾ। ਔਰ ਫਿਰ ਹੌਲੀ ਜਦੋਂ ਉਹਨਾਂ ਨੇ ਪਹੁੰਚ ਕਰਕੇ ਗਿਆਨੀ ਕਿਰਪਾਲ ਸਿੰਘ ਐਕਟਿੰਗ, ਉਹ ਉਸ ਵੇਲੇ ਤਾਂ ਐਕਟਿੰਗ ਨਹੀਂ ਸੀ, ਬਣ ਗਿਆ ਸੀ ਜਥੇਦਾਰ ਅਕਾਲ ਤਖਤ ਦਾ, ਔਰ ਗਿਆਨੀ ਸਾਹਿਬ ਸਿੰਘ ਚਮਕ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਰਾਹੀਂ ਕਿ ਜੀ ਤੁਸੀਂ ਮਰਿਆਦਾ ਬਹਾਲ ਕਰੋ, ਔਰ ਇਸ ਤਰ੍ਹਾਂ ਕੀਰਤਨ ਦੀ ਸ਼ੁਰੂਆਤ ਹੋਈ। ਪਰ ਉਦੋਂ ਵੀ ਜੰਗ ਚੱਲ ਰਹੀ ਸੀ। ਔਰ ਈਵਨ ਅੱਜ ਜਦੋਂ ਅਸੀਂ 12 ਜੂਨ ਦੀ ਗੱਲ ਕਰ ਰਹੇ ਹਾਂ ਤੇ ਅੱਜ ਦੇ ਦਿਨ 6 ਥਾਵਾਂ ਤੋਂ ਹੋਰ ਟੋਟਲ ਜਿਹੜੀ ਹੈ ਸਿੱਖ ਫੌਜੀਆਂ ਦੀ ਬਗਾਵਤ ਹੋਈ ਸੀ, ਕਿਉਂਕਿ ਫੌਜੀਆਂ ਦੀ ਬਗਾਵਤ ਤਾਂ 6-7 ਜੂਨ ਤੋਂ ਸ਼ੁਰੂ ਹੋ ਜਾਂਦੀ ਹੈ ਰਾਮਪੁਰ ਤੋਂ, ਉਸ ਤੋਂ ਬਾਅਦ ਗੰਗਾ ਨਗਰ, ਪੁੰਛ, ਪੂਨਾ ਔਰ ਹੋਰ ਬਹੁਤ ਸਾਰੀਆਂ ਇੱਕੇ ਦੁੱਕੇ ਤਾਂ ਬਹੁਤ ਸਾਰੀਆਂ ਥਾਵਾਂ ਤੋਂ ਨਿਕਲੇ। ਔਰ ਇਹ ਖਬਰਾਂ ਜਿਹੜੀਆਂ ਨੇ 12 ਜੂਨ ਨੂੰ ਵੀ, ਔਰ ਉੱਥੇ ਤਾਂ ਕੋਈ ਖਬਰਾਂ ਦਾ ਸੋਰਸ ਨਹੀਂ ਸੀ ਉਸ ਵੇਲੇ, ਹਰ ਇੱਕ ਨੇ BBC, ਅਸੀਂ ਵੀ, ਸਾਡਾ ਵੀ ਸਾਧਨ ਜਿਹੜਾ ਹੈ ਉਹ BBC ਕੰਨਾਂ ਨੂੰ ਲਾਇਆ ਹੁੰਦਾ ਸੀ ਕਿ ਭਾਈ ਕੀ ਚੱਲ ਰਿਹਾ। ਔਰ ਉਸ ਪੀਰੀਅਡ 'ਚ ਜਦੋਂ ਇਹ 12 ਜੂਨ ਨੂੰ ਗਿਆਨੀ ਸਾਹਿਬ ਸਿੰਘ ਚਮਕ ਹੁਕਮਨਾਮਾ ਲੈ ਰਹੇ ਸੀ ਦਰਬਾਰ ਸਾਹਿਬ 'ਚ, ਔਰ ਬੈਕਗਰਾਊਂਡ 'ਚੋਂ ਗੋਲੀਆਂ ਦੀ ਆਵਾਜ਼ ਚੱਲ ਰਹੀ ਸੀ। ਔਰ ਜਿਵੇਂ ਮੈਂ ਕਿਹਾ ਵੀ 15 ਜੂਨ ਤੱਕ ਪਹੁੰਚਦੇ ਆ, ਫਿਰ ਜਦੋਂ ਈਵਨ ਪੱਤਰਕਾਰਾਂ, ਉਦੋਂ ਤੱਕ ਵੀ ਅਜੇ ਕੋਈ ਆਮ ਸੰਗਤ ਦੇ ਲਈ ਤਾਂ ਰੀਚ ਬਹੁਤ ਬਾਅਦ 'ਚ ਹੋਈ, ਈਵਨ ਪੱਤਰਕਾਰਾਂ ਦੇ ਪਹਿਲੇ ਗਰੁੱਪ ਨੂੰ 15 ਜੂਨ ਵਾਲੇ ਦਿਨ ਹੀ ਉੱਥੇ ਲਿਆਂਦਾ ਗਿਆ ਸੀ। ਔਰ ਉਸ ਪੀਰੀਅਡ 'ਚ ਵੀ ਜਿਵੇਂ ਮੈਂ ਉਹਨਾਂ ਦਾ ਦਿੱਤਾ ਹੈ ਸੁਖਦੇਵ ਸਿੰਘ ਹੋਰਾਂ ਦਾ ਕਿ ਉਹਨਾਂ ਨੇ ਆਪਣੇ ਕੀ ਪ੍ਰਭਾਵ ਦਿੱਤੇ, ਉਹ ਧੂਮਰਪਾਨ ਮਨਾ ਹੈ ਔਰ ਆਕੂਪਾਈਡ ਟੈਰੀਟਰੀ ਆਫ ਦਾ ਐਨਮੀ, ਔਰ ਬਦਬੂ ਦੇ ਨਾਲ 4 ਚਫੇਰਾ ਅਟਿਆ ਹੋਇਆ, ਔਰ ਬਿਲਕੁਲ
ਜਿਹੜਾ ਇੱਕ ਅਕਾਲ ਤਖਤ ਇੱਕ ਖੰਡਰਾਤ ਬਣਿਆ ਹੋਇਆ ਹੁਣ ਇਹਨਾਂ ਦਿਨਾਂ 'ਚ 1-2 ਡਾਕੂਮੈਂਟਰੀਜ਼ ਵੀ ਇਸ ਕਿਸਮ ਦੀਆਂ ਉਸ ਪੀਰੀਅਡ ਦੀਆਂ ਘੁੰਮ ਰਹੀਆਂ ਨੇ ਕਿ ਭਾਈ ਕਿਵੇਂ ਔਰ ਹਾਲਾਂ ਅੰਦਰ ਉਸ ਜੰਗ ਦੇ ਦੌਰਾਨ ਕੀ ਹੋਇਆ ਕਿਵੇਂ ਹੈ। ਇਹ ਇੱਕ ਕਿਆਸ ਰਾਈ ਜ਼ਰੂਰ ਹੈ ਕਿ ਅਮਰੀਕਾ ਦੀ ਜਾਂ ਵੈਸਟਰਨ ਕੰਟਰੀਜ਼ ਦੀਆਂ ਸੈਟੇਲਾਈਟਸ ਜਿਹੜੀਆਂ ਨੇ ਉਹ ਤਾਂ ਉਸ ਦੀਆਂ ਇਮੇਜਿੰਗ ਕਰਦੀਆਂ ਹੋਣਗੀਆਂ ਕਿ ਕਦੇ ਕੋਈ ਐਸਾ ਵਕਤ ਹੋਏ ਕਿ ਭਾਈ ਉਸ ਪੀਰੀਅਡ ਦੀ ਜਿਹੜੀ ਫਿਲਮਿੰਗ ਹੈ ਉਹ ਸਾਰੀ ਸਾਹਮਣੇ ਆਏ। ਸੋ ਇਸ ਲਈ ਸਾਡੇ ਲਈ ਇਹ ਸਾਰਾ ਹੀ ਮਹੀਨਾ ਔਰ ਠੀਕ ਇਸੇ ਸਪਿਰਿਟ ਦੇ ਨਾਲ ਸਿੱਖ ਸੰਗਤਾਂ ਵੱਲੋਂ ਦੁਨੀਆ ਭਰ ਦੇ ਵਿੱਚ ਇਹੀ ਨਹੀਂ ਵੀ ਸਾਰੇ ਪ੍ਰੋਗਰਾਮ 6 ਜੂਨ ਨੂੰ ਸਿਮਟ ਕੇ ਰਹਿ ਗਏ ਨੇ, ਹਰ ਥਾਂ ਤੇ ਪ੍ਰੋਗਰਾਮ ਉਲੀਕੇ ਗਏ ਨੇ। ਔਰ ਜਿਵੇਂ ਅਸੀਂ ਦੱਸਿਆ ਸੀ ਕੱਲ ਵੀ ਕਿ ਆਉਂਦੇ ਕੱਲ ਯਾਨੀ ਕਿ ਥਰਸਡੇ ਵਾਸ਼ਿੰਗਟਨ DC ਕੈਪੀਟਲ ਹਿੱਲ ਦੇ ਉੱਤੇ 2 ਪ੍ਰੋਗਰਾਮ ਜਿਹੜੇ ਕਿ ਅਮਰੀਕਨ ਸਿੱਖ ਕਾਕਸ ਕਮੇਟੀ ਨੇ ਉਲੀਕੇ ਨੇ। ਪਹਿਲਾਂ ਮੇਰੀ ਵੀ ਸ਼ਮੂਲੀਅਤ ਦਾ ਮੈਂ ਕੱਲ ਮੈਂਸ਼ਨ ਕੀਤਾ ਸੀ, ਪਰ ਮੈਂ ਇਸ ਗੱਲ ਦੇ ਮੱਦੇਨਜ਼ਰ ਕਿ ਇਸ ਨੂੰ ਸਾਡੀ TV 84 ਦੀ ਟੀਮ ਕਵਰ ਕਰੇਗੀ ਕਿਉਂਕਿ ਅਸੀਂ 2 ਦਿਨ ਬਾਅਦ ਫਿਰ ਕੈਲੀਫੋਰਨੀਆ ਜਾਣਾ ਹੈ, ਫਿਰ ਸਰੀ ਦੇ ਪ੍ਰੋਗਰਾਮ ਨੇ, ਸੋ ਮੈਂ ਇਸ ਨੂੰ ਸਕਿਪ ਕਰ ਰਿਹਾ। ਲੇਕਿਨ ਇਹ ਦੋਨੋਂ ਹੀ ਪ੍ਰੋਗਰਾਮ ਬੜੇ ਵੱਡੇ ਨੌਈਅਤ ਦੇ ਨੇ ਔਰ ਇਹ ਅਮਰੀਕਨ ਸਿੱਖ ਕਾਕਸ ਕਮੇਟੀ ਨੇ ਇਸ ਨੂੰ ਇੰਟਰਫੇਥ ਪ੍ਰੇਅਰ ਸਰਵਿਸ ਫਾਰ ਗਲੋਬਲ ਪੀਸ ਟੂ ਆਨਰ ਦਾ ਵਿਕਟਮਸ ਆਫ ਵਾਇਲੈਂਸ। ਕਿਉਂਕਿ ਕਈ ਵਾਰ ਜਦੋਂ ਤੁਸੀਂ ਦੂਸਰਿਆਂ ਨੂੰ ਵੀ ਨਾਲ ਰਲਾਉਣਾ ਹੁੰਦਾ ਹੈ ਫਿਰ ਤੁਸੀਂ ਇਸ ਕਿਸਮ ਦੇ ਸਬਜੈਕਟ ਦੇ ਰਾਉਂਡ ਜਿਹੜਾ ਉਹ ਫੋਕਸ ਕਰਾਉਂਦੇ ਹੋ ਤਾਂ ਕਿ ਬਾਕੀਆਂ ਨੂੰ ਵੀ ਲੱਗੇ ਕਿ ਬਈ ਕਿਤੇ ਵੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦਰਬਾਰ ਸਾਹਿਬ ਦੇ ਹਮਲੇ ਵੇਲੇ ਜੇ ਇੱਕੋ ਇੱਕ ਲੋਨ ਵੌਇਸ ਇੰਟਰਨੈਸ਼ਨਲੀ ਉਸ ਵੇਲੇ ਦੇ ਪੋਪ ਜੌਨ ਪੌਲ ਵੈਟੀਕਨ ਦਾ ਜਿਹਨੇ ਕਿਹਾ ਸੀ ਕਿ ਵੀ ਇਹ ਧਾਰਮਿਕ ਥਾਵਾਂ ਤੇ ਖੂਨ ਡੋਲਣਾ ਇਹ ਠੀਕ ਨਹੀਂ ਹੈ ਔਰ ਇਸ ਲਈ ਉਹਨਾਂ ਨੇ ਉਹਨੂੰ ਇੰਟਰਫੇਥ ਪ੍ਰੇਅਰ ਸਰਵਿਸ ਫਾਰ ਗਲੋਬਲ ਪੀਸ ਟੂ ਆਨਰ ਦਾ ਵਿਕਟਮਸ ਆਫ ਵਾਇਲੈਂਸ ਕਿਹਾ। ਔਰ ਇਹ ਜਿਹੜਾ ਇਸ ਨੂੰ ਦੋਨੋਂ ਹੀ ਜਿਹੜੀਆਂ US ਕਾਂਗਰਸ ਦੇ ਵਿੱਚ ਸਿੱਖ ਕਾਕਸ ਦੇ ਚੇਅਰਪਰਸਨ ਨੇ ਕਾਂਗਰਸਮੈਨ ਡੇਵਿਡ ਵੈਲੇਡਿਓ, ਇਹ ਕੋ-ਚੇਅਰ ਨੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੇ, ਔਰ ਕਾਂਗਰਸ ਵੂਮਨ ਮੈਰੀ ਗੇ ਸਕੈਨਲਨ ਇਹ ਵੀ ਕੋ-ਚੇਅਰ ਨੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੇ, ਬਾਈ ਪਾਰਟੀਸਨ ਨੇ, ਉਹ ਇਹਨੂੰ ਚੇਅਰ ਕਰਨਗੇ। ਔਰ ਇਸ ਇੰਟਰਫੇਥ ਪ੍ਰੇਅਰ ਸਰਵਿਸ ਨੂੰ ਐਡਰੈਸ ਜਿਹੜਾ ਕਰੇਗਾ ਯੂਨਾਈਟਿਡ ਨੇਸ਼ਨਸ ਦਾ ਅੰਡਰ ਸੈਕਟਰੀ ਜਨਰਲ ਐਲਿਸ ਵੈਰੀਮਿਊ ਨਡੈਰਿਟੂ। ਇਹ ਜਿਹੜੇ ਨੇ ਯੂਨਾਈਟਿਡ ਨੇਸ਼ਨਸ ਦੇ ਅੰਡਰ ਸੈਕਟਰੀ, ਜਦੋਂ ਅਸੀਂ ਸੈਕਟਰੀ ਜਨਰਲ ਕਹਿੰਦੇ ਆ ਫਿਰ ਉਸ ਦੇ ਥੱਲੇ ਅੰਡਰ ਸੈਕਟਰੀ ਜਨਰਲ ਹੁੰਦੇ ਨੇ, ਬਹੁਤ ਇੰਪੋਰਟੈਂਟ ਪੋਸਟ ਹੈ UN ਦੀ। ਇਹ ਐਡਰੈਸ ਕਰਨਗੇ। ਡਾਕਟਰ ਇਕਦਾਰ ਕਰਾਮਤ ਚੀਮਾ ਜਿਹੜੇ ਸਪੈਸ਼ਲੀ UK ਤੋਂ ਫਲਾਈ ਕਰਕੇ DC ਪਹੁੰਚੇ ਹੋਏ ਨੇ, ਅੱਜ ਉਹਨਾਂ ਨਾਲ ਮੇਰੀ ਗੱਲ ਵੀ ਹੋਈ। ਉਹ ਮੈਂਬਰ ਨੇ ਯੂਨਾਈਟਿਡ ਨੇਸ਼ਨ ਗਲੋਬਲ ਸਟੀਅਰਿੰਗ ਕਮੇਟੀ ਦੇ ਵੀ, ਯੂਨਾਈਟਿਡ ਨੇਸ਼ਨਸ ਨੇ, ਉਹ ਐਡਰੈਸ ਕਰਨਗੇ। ਮਾਰਟਿਨ ਮਿਲਰ ਇਹ ਵਾਈਸ ਪ੍ਰੈਜ਼ੀਡੈਂਟ ਹੈ ਇੰਟਰਨੈਸ਼ਨਲ ਸੈਂਟਰ ਫਾਰ ਰਿਲੀਜਨ ਐਂਡ ਡਿਪਲੋਮੇਸੀ, ਉਹ ਐਡਰੈਸ ਕਰਨਗੇ। ਔਰ ਇਸੇ ਤਰ੍ਹਾਂ ਕੈਨਨ ਰੈਵਰਡ ਡਾਕਟਰ ਜੋਸ਼ੂਆ ਜੌਹਨ ਇਹ ਹੈੱਡ ਨੇ ਇੰਟਰਨੈਸ਼ਨਲ ਬਾਈਬਲ ਸੁਸਾਇਟੀ ਸੈਂਟਰ UK, ਇਹ ਵੀ UK ਤੋਂ ਵਿਜ਼ਿਟ ਕਰ ਰਹੇ ਨੇ। ਔਰ ਇਸੇ ਤਰ੍ਹਾਂ ਐਂਥਨੀ ਐਨ ਵੈਨਸ ਇਹ ਸੀਨੀਅਰ ਰਿਪਰੈਜ਼ੈਂਟੇਟਿਵ ਨੇ ਬਹਾਏ ਜਿਹੜਾ ਇੱਕ ਸੈਕਟ ਹੈ ਉਹਨਾਂ ਦੇ, ਸੋ ਇਹਨਾਂ ਦੇ ਐਡਰੈਸ ਨੇ। ਔਰ ਇਹ ਪ੍ਰੋਗਰਾਮ ਜਿਹੜਾ ਹੈ ਇਹ US ਕੈਪੀਟਲ ਹਿੱਲ ਦੇ ਉੱਤੇ 12 ਵਜੇ ਤੋਂ 2:30 ਵਜੇ ਤੱਕ ਹੋਏਗਾ। ਸੋ ਉਸ ਤੋਂ ਅਗਲੇ ਦਿਨ ਯਾਨੀ ਕਿ ਫਰਾਈਡੇ ਫਿਰ US ਹਾਊਸ ਦੇ ਵਿੱਚ, ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ ਸਿੱਖ ਅਰਦਾਸ ਹੋਏਗੀ। ਔਰ ਉਸ ਤੋਂ ਬਾਅਦ 9:30 ਤੋਂ 11:30 ਵਜੇ ਤੱਕ ਕੈਪੀਟਲ ਹਿੱਲ ਤੇ ਰੂਮ ਨੰਬਰ H122 ਦੇ ਉੱਤੇ ਜਿਹੜਾ ਹੈ ਉਹ ਰਿਫਲੈਕਸ਼ਨ ਦੇ ਨਾਂ ਥੱਲੇ ਕਿ ਭਾਈ ਕਿਵੇਂ ਲਗਭਗ 2 ਘੰਟੇ ਦਾ ਪ੍ਰੋਗਰਾਮ ਜਿਹਦੇ 'ਚ ਕਿ ਅੱਡ ਕਮਿਊਨਿਟੀ ਦੇ ਨੁਮਾਇੰਦੇ ਔਰ ਕਾਂਗਰਸਮੈਨ ਵੀ ਉਹਨੂੰ ਐਡਰੈਸ ਕਰਨਗੇ। ਸੋ ਇਸ ਨੂੰ ਸਾਡੀ TV 84 ਦੀ ਟੀਮ ਕਵਰ ਕਰੇਗੀ। ਇਸੇ ਤਰ੍ਹਾਂ ਆਸਟ੍ਰੇਲੀਆ ਤੋਂ ਸਾਨੂੰ ਜਿਹੜਾ ਉਹ ਪੋਸਟਰ ਵੀ ਮਿਲਿਆ ਕਿ ਗੁਰਦੁਆਰਾ ਕੌਂਸਲ ਆਫ ਵਿਕਟੋਰੀਆ ਵੱਲੋਂ 16 ਜੂਨ ਨੂੰ ਉਹਨਾਂ ਨੇ ਮੈਲਬਰਨ ਦੇ ਵਿੱਚ ਘੱਲੂਘਾਰਾ 84 ਰਿਮੈਂਬਰੈਂਸ ਰੈਲੀ ਇਹ ਰੱਖੀ ਹੈ। ਇਹ 1:30 ਵਜੇ ਜਿਹੜੀ ਹੈ ਬਿਰੰਗ ਮਾਰ ਇਹ ਬਿਹਾਈਂਡ ਫੈਡਰੇਸ਼ਨ ਸਕੁਅਰ ਹੈ ਉੱਥੋਂ ਸ਼ੁਰੂ ਹੋ ਕੇ ਪਾਰਲੀਮੈਂਟ ਹਾਊਸ ਤੱਕ ਜਾਏਗੀ ਔਰ ਫਿਰ ਪਾਰਲੀਮੈਂਟ ਹਾਊਸ ਦੀਆਂ ਪੌੜੀਆਂ ਦੇ ਉੱਤੇ ਜਿਹੜੀਆਂ ਨੇ ਉਹ ਸਪੀਚਸ ਹੋਣਗੇ। ਸੋ ਇਹ ਇੱਕ ਵੱਡੀ ਐਕਟੀਵਿਟੀ ਹੋਏਗੀ ਕਿਉਂਕਿ ਐਕਸਕਲੂਸਿਵਲੀ ਮੈਲਬਰਨ ਦੀਆਂ ਜਿਹੜੀਆਂ
ਗੁਰਦੁਆਰਾ ਕੌਂਸਲ ਆਫ ਵਿਕਟੋਰੀਆ ਹੈ, ਇਹ ਬਿਲਕੁਲ ਕਲੀਅਰਲੀ ਖਾਲਿਸਤਾਨ ਪ੍ਰਤੀ ਡੈਡੀਕੇਟਿਡ ਗੁਰਦੁਆਰਾ ਸਾਹਿਬਾਨ ਨੇ, ਬੜੇ ਵੈਲ ਆਰਗੇਨਾਈਜ਼ਡ ਇਹਨਾਂ ਦੇ ਪ੍ਰੋਗਰਾਮ ਹੁੰਦੇ ਨੇ। ਸੋ ਅਸੀਂ ਕਿਉਂਕਿ TV 84 ਦੇ ਨਾਲ ਆਸਟ੍ਰੇਲੀਆ ਤੋਂ ਵੀ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਜੁੜਦੀਆਂ ਨੇ, ਸੋ ਇਹ 16 ਜੂਨ ਦਾ ਦਿਨ ਹੈ। ਸੋ ਅਸੀਂ ਇਹ ਅਪੀਲ ਵੀ ਕਰਾਂਗੇ ਵਾਸ਼ਿੰਗਟਨ DC ਵਾਲੇ ਆਪਣੇ ਵੀਰਾਂ ਭੈਣਾਂ ਨੂੰ ਵੀ ਔਰ ਮੈਲਬਰਨ ਵਾਲਿਆਂ ਨੂੰ ਵੀ ਕਿ ਇਹ ਵੱਡੀ ਗਿਣਤੀ ਦੇ ਵਿੱਚ ਇਸ ਦੇ ਵਿੱਚ ਸ਼ਮੂਲੀਅਤ ਕਰਨ। ਔਰ ਇਸ ਦੇ ਨਾਲ ਅਸੀਂ ਇਹ ਵੀ ਦੇਖ ਰਹੇ ਹਾਂ ਕਿਉਂਕਿ ਜਿਵੇਂ ਸਾਈਮਲਟੇਨੀਅਸਲੀ ਫਲਸਤੀਨੀਆਂ ਦੇ ਮਾਮਲੇ 'ਚ ਜੋ ਗਜ਼ਾ 'ਚ ਚੱਲ ਰਿਹਾ ਹੈ, ਦੁਨੀਆ ਭਰ ਦੇ ਵਿੱਚ ਕਿਵੇਂ ਯੂਨੀਵਰਸਿਟੀ ਕੈਂਪਸਿਸ ਜਾਂ ਇੰਟੈਲੈਕਚੁਅਲਸ ਵੱਡੇ ਜਿਹੜੇ ਨੇ ਉਹ ਮਦਦ ਦੇ ਲਈ ਜਾਂ ਸਿੰਪੈਥੀ ਦੇ ਲਈ ਉਤਰੇ ਨੇ ਸਟੂਡੈਂਟਸ, ਉਹ ਯੂਰਪ ਦੇ ਵਿੱਚ ਹੋਣ, ਨਾਰਥ ਅਮਰੀਕਾ 'ਚ ਹੋਣ। ਸੋ ਇਹ ਸਿੱਖ ਹਲਕਿਆਂ ਦੇ ਵਿੱਚ ਵੀ ਜਦੋਂ ਮੈਂ ਟੋਰਾਂਟੋ ਸੀ ਉੱਥੇ ਵੀ ਵਿਚਾਰ ਹੋ ਰਹੀ ਸੀ, ਜਦੋਂ ਪਿਛਲੇ ਦਿਨਾਂ 'ਚ ਡਾਲਸ ਸੀ ਉੱਥੇ ਵੀ ਇਹ ਵਿਚਾਰ ਸੀ ਕਿ ਬਈ ਐਸਾ ਕੀ ਹੈ, ਠੀਕ ਹੈ ਕਿ ਵੀ ਸਾਡੇ ਕੋਲ ਗੁਰਦੁਆਰੇ ਜਿਹੜੇ ਕਿ ਜਾਗਦੀ ਜੋਤ ਗੁਰੂ ਦੀ ਹੈ ਔਰ ਅਸੀਂ ਸ਼ਹੀਦਾਂ ਦੀ ਯਾਦ ਵਿੱਚ ਵੀ ਗੁਰਦੁਆਰੇ ਹੀ ਬਣਾਉਂਦੇ ਹਾਂ ਮੋਸਟਲੀ, ਔਰ ਉਹਦੇ 'ਚ ਸਾਡੀ ਲੈਗੇਸੀ ਦੇ ਨਾਲ ਵੀ ਉਹ ਸਭ ਕੁਝ ਜੁੜਿਆ ਹੁੰਦਾ। ਲੇਕਿਨ ਜੇ ਅਸੀਂ ਰੀਚ ਆਊਟ ਕਰਨਾ ਹੈ, ਹੁਣ ਇਵੇਂ ਨਹੀਂ ਹੋਇਆ ਕਿ ਫਲਸਤੀਨੀਆਂ ਲਈ ਇਹ ਹਮਦਰਦੀ ਕੋਈ ਰਾਤੋਂ ਰਾਤ ਨਿਕਲ ਆਈ। ਇਹਦੇ ਲਈ ਬਹੁਤ ਵੱਡੀ ਇਨਵੈਸਟਮੈਂਟ ਲੰਬੇ ਵਕਤ ਤੋਂ ਉਹਨਾਂ ਨੇ ਜਿਹੜੇ ਫਲਸਤੀਨੀ ਜਾਂ ਹੋਰ ਸਿੰਪੈਥਾਈਜ਼ਰ ਅਰਬ ਸੀ ਉਹਨਾਂ ਨੇ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਰਿਸਰਚ ਵਾਲਿਆਂ ਨੂੰ ਫਾਈਨੈਂਸ ਕੀਤਾ, ਇਸ ਦੇ ਉੱਤੇ ਕੰਮ ਕੀਤਾ ਗਿਆ, ਹੌਲੀ ਅਵੇਅਰਨੈਸ ਹੋਈ ਔਰ ਜਿਹੜਾ ਇੱਕ ਬਾਇਸ ਕ੍ਰੀਏਟ ਕੀਤਾ ਗਿਆ ਸੀ ਫਲਸਤੀਨੀਆਂ ਦੇ ਖਿਲਾਫ ਉਹ ਟੁੱਟਾ, ਲੋਕਾਂ ਨੇ ਸਮਝਣਾ ਸ਼ੁਰੂ ਕੀਤਾ। ਨਤੀਜੇ ਦੇ ਤੌਰ ਤੇ ਅੱਜ ਈਵਨ ਜਿਹੜੇ ਐਨਲਾਈਟਨਡ ਲੋਕ ਨੇ ਇਸ ਸਾਰੇ ਚੋਂ ਨਿਕਲ ਕੇ ਕਿ ਬਾਈ ਫਲਸਤੀਨੀਆਂ ਦੀ ਸਫਰਿੰਗ ਕੀ ਹੈ, ਉਹਨਾਂ ਦਾ ਆਪਣਾ ਮੁਲਕ ਸੀ ਔਰ ਬੇਸ਼ੱਕ ਇਜ਼ਰਾਈਲ ਬਣਾ ਦਿੱਤਾ, ਦੋਨਾਂ ਨੂੰ ਹੀ ਐਗਜ਼ਿਸਟ ਕਰਨ ਦਾ 2 ਨੇਸ਼ਨ ਥਿਓਰੀ ਦੀ ਗੱਲ ਅਸੀਂ ਕਰਦੇ, ਲੇਕਿਨ ਕਿਵੇਂ ਉਹਨਾਂ ਦੇ ਉੱਤੇ ਜ਼ੁਲਮ ਕੀਤੇ ਜਾ ਰਹੇ ਨੇ ਔਰ ਨਾਜ਼ੀਆਂ ਵਾਲੇ ਜਿਹੜੇ ਕਦਮ ਨੇ ਉਹ ਹੋਰ ਵੀ ਬਦਤਰ ਰੂਪ ਦੇ ਵਿੱਚ ਜਿਹੜੇ ਨੇ ਉਹ ਉਹਨਾਂ ਦੇ ਉੱਤੇ ਲਾਗੂ ਕੀਤੇ ਜਾ ਰਹੇ ਨੇ। ਸੋ ਇਹ ਇੱਕ ਸੁਝਾਅ ਵੀ ਹੈ ਔਰ ਇੱਕ ਕੰਸੈਂਸਸ ਬਿਲਡ ਕਰਨ ਦੀ ਲਾਈਨ ਵੀ ਹੈ ਕਿ ਵੀ ਅਸੀਂ ਬਹੁਤ ਸੁੰਦਰ ਗੁਰਦੁਆਰੇ ਬਣਾਉਂਦੇ ਹੋਣੇ ਵੀ ਚਾਹੀਦੇ ਨੇ। ਅਸੀਂ ਸੋਹਣੇ ਘਰਾਂ 'ਚ ਵੀ ਰਹਿੰਦੇ ਹਾਂ, ਜੇ ਅਸੀਂ ਸੋਹਣੇ ਘਰਾਂ 'ਚ ਰਹਿੰਦੇ ਹਾਂ ਗੁਰੂ ਦਾ ਘਰ ਵੀ ਬਹੁਤ ਸੋਹਣਾ ਹੋਣਾ ਚਾਹੀਦਾ, ਪਰ ਉੱਥੇ ਬਕ ਸ਼ੁੱਡ ਨਾਟ ਸਟਾਪ ਦੇਅਰ। ਅਸੀਂ ਇਸ ਗੱਲ ਦਾ ਵੀ ਧਿਆਨ ਰੱਖੀਏ ਕਿ ਜੇ ਅਸੀਂ ਅੱਜ ਜਦੋਂ ਇਹ ਕਹਿੰਦੇ ਹਾਂ ਕਿ ਭਾਈ ਇਸ ਵੇਲੇ ਜੀਓ ਪੋਲਿਟਿਕਸ ਜਿਹੜੀ ਹੈ ਉਹ ਫੇਵਰੇਬਲ ਹੋ ਰਹੀ ਹੈ ਸਿੱਖਾਂ ਦਾ ਐਜ਼ ਏ ਵਿਕਟਮ, ਕਿਵੇਂ ਇੰਡੀਅਨ ਰੌਕ ਸਟੇਟ ਉੱਥੇ ਉਹਨਾਂ ਨੇ ਕੀ ਕੀਤਾ, ਬਾਹਰ ਕੀ ਕਰ ਰਹੇ ਨੇ, ਇਹ ਸਾਰਾ ਪਾਰਟ ਵੀ ਸਾਹਮਣੇ ਆ ਰਿਹਾ। ਪਰ ਅਲਟੀਮੇਟਲੀ ਜਦੋਂ ਮੈਂ 3 ਲਫ਼ਜ਼ ਇਸਤੇਮਾਲ ਕਰਦਾ ਹਾਂ, ਓਪੀਨੀਅਨ ਮੇਕਰਸ, ਡਿਸੀਜਨ ਮੇਕਰਸ ਐਂਡ ਲਾਅ ਮੇਕਰਸ। ਸੋ ਜਦੋਂ ਓਪੀਨੀਅਨ ਮੇਕਰ ਲਫ਼ਜ਼ ਮੈਂ ਕਹਿੰਦਾ ਕਿ ਕੌਣ ਓਪੀਨੀਅਨ ਬਣਾਉਂਦੇ ਨੇ, ਜੇ ਤੁਸੀਂ ਨੀਤੀ ਘਾੜਿਆਂ ਦਾ ਦੇਖੋ, ਲਾਅ ਮੇਕਰ ਤਾਂ ਇਹ ਹੈ ਜੀ ਜਦੋਂ ਕਾਂਗਰਸ ਦੇ ਵਿੱਚ ਜਾਂ ਸੈਨੇਟ ਦੇ ਵਿੱਚ ਕਿਸੇ ਨੇ ਮੂਵ ਕੀਤਾ, ਉਹਨੇ ਲੌਬੀ ਕੀਤੀ, ਉਹ ਪਾਸ ਹੋਇਆ ਔਰ ਇਸੇ ਤਰ੍ਹਾਂ ਲਾਅ ਮੇਕਰ ਔਰ ਡਿਸੀਜਨ ਮੇਕਰ ਅਲਟੀਮੇਟਲੀ ਅਮਰੀਕਾ 'ਚ ਜਿਵੇਂ ਵਾਈਟ ਹਾਊਸ ਹੈ, ਸਟੇਟ ਡਿਪਾਰਟਮੈਂਟ ਹੈ, ਕਈ ਵਾਰ ਲਾਅ ਮੇਕਰਸ ਕੁਝ ਕਹਿ ਵੀ ਰਹੇ ਹੋਣ ਤੇ ਜਿਹੜੇ ਡਿਸੀਜਨ ਮੇਕਰ ਨੇ ਉਹ ਜਿਵੇਂ ਜੇ ਹੁਣ US ਸਰਫ ਜਿਹੜਾ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਦਾ ਤੇ ਸਟੇਟ ਡਿਪਾਰਟਮੈਂਟ ਐਗਜ਼ੈਂਪਟ ਕਰ ਦਿੰਦਾ, ਉਹ ਡਿਸੀਜਨ ਮੇਕਰ ਨੇ। ਹੁਣ ਇਹਦੇ 'ਚ ਸਭ ਤੋਂ ਇੰਪੋਰਟੈਂਟ ਰੋਲ ਓਪੀਨੀਅਨ ਮੇਕਰਸ ਦਾ ਹੁੰਦਾ ਔਰ ਮੈਂ ਇੰਨਾ ਵਕਤ ਨਹੀਂ ਹੈ ਕਿ ਮੈਂ ਡੀਟੇਲ ਦੱਸਾਂ ਕਿ ਭਾਈ ਅਰਮੀਨੀਅਨ ਜੈਨੋਸਾਈਡ ਰੈਕਗਨਾਈਜ਼ ਹੋਣ ਤੱਕ ਕਿਵੇਂ ਯੂਨੀਵਰਸਿਟੀਜ਼ ਦੇ ਵਿੱਚ ਬੈਠੇ ਜਿਹੜੇ ਅਰਮੀਨੀਅਨ ਸਕਾਲਰ ਜਾਂ ਅਰਮੀਨੀਅਨਸ ਵੱਲੋਂ ਸਪਾਂਸਰਡ ਜਿਹੜੀਆਂ ਰਿਸਰਚਿਸ ਸੀ ਉਹਨਾਂ ਨੇ ਕਿੰਨਾ ਵੱਡਾ ਰੋਲ ਅਦਾ ਕੀਤਾ। ਕਾਂਗਰਸ ਨੇ ਜਾਂ ਸੈਨੇਟ ਨੇ ਤਾਂ ਬਾਅਦ 'ਚ ਪਾਸ ਕੀਤਾ ਬਾਈਡਨ ਦੇ ਪੀਰੀਅਡ ਤੱਕ ਪਹੁੰਚਦੇ ਆ ਕਿ ਜੀ ਅਰਮੀਨੀਆ 'ਚ ਜੈਨੋਸਾਈਡ ਹੋਇਆ ਡਿਊਰਿੰਗ ਦਾ ਫਸਟ ਵਰਲਡ ਵਾਰ, ਪਰ ਉੱਥੇ ਤੱਕ ਪਹੁੰਚਾਉਣ ਲਈ ਕਈ ਦਹਾਕਿਆਂ ਦੀ ਔਰ ਮੈਨੂੰ ਪਤਾ ਇੱਥੇ ਫੋਰਡਮ ਯੂਨੀਵਰਸਿਟੀ ਨਿਊਯਾਰਕ ਦੇ ਵਿੱਚ ਡਾਕਟਰ ਐਨਾਈ ਖਲਾਈਜ਼ਾ ਉਹ ਜਦੋਂ ਵੀ ਕੋਈ ਜੈਨੋਸਾਈਡ ਤੇ ਕਾਨਫਰੰਸ ਕਰਦੀ ਸੀ ਸਿੱਖਾਂ ਨੂੰ ਵੀ ਇਨਵਾਈਟ ਕਰਦੀ ਸੀ, ਸਿੱਖ ਜੈਨੋਸਾਈਡ ਤੇ, ਪਰ ਅਰਮੀਨੀਅਨ ਜੈਨੋਸਾਈਡ ਫਿਰ ਉਹਦੇ ਜੂਇਸ਼ ਵੀ ਹੈ, ਕੋਈ ਹੋਰ ਵੀ ਹੈ, ਲੇਕਿਨ ਉਹਨਾਂ ਨੂੰ ਵੀ ਇਹ ਸੀ ਕਿ ਅਸੀਂ ਜਦੋਂ ਬਾਕੀ ਜੈਨੋਸਾਈਡਸ ਦੇ ਨਾਲ ਇਹਦੀ ਗੱਲ ਕਰਦੇ ਹਾਂ ਤੇ ਇਹ ਉਹਨਾਂ ਦਾ ਕੇਸ ਮਜ਼ਬੂਤ ਹੁੰਦਾ ਹੈ। ਫਿਰ ਇਸੇ ਤਰੀਕੇ ਦੇ ਨਾਲ ਅਸੀਂ ਇਹ ਦੇਖ ਸਕਦੇ ਹਾਂ ਕਿ ਜੇ ਯਹੂਦੀਆਂ ਨੇ ਇੱਕ ਲੰਬਾ ਵਕਤ ਆਪਣਾ ਵਿਕਟਮ ਹੋਣ ਦਾ ਨਾਜ਼ੀਆਂ ਦੇ ਹੱਥਾਂ 'ਚ ਰੱਖਿਆ
ਤੇ ਉਹਨਾਂ ਦਾ ਤਾਂ ਕਹਿਣਾ ਹੀ ਕੀ ਹੈ, ਉਹਨਾਂ ਤੇ ਬਹੁਤ ਸਾਰੇ ਜਿਹੜੀਆਂ ਇੱਥੇ ਐਂਡੋਮੈਂਟਸ ਨੇ ਜਾਂ ਥਿੰਕ ਟੈਂਕਸ ਉਹਨਾਂ ਨੂੰ ਫਾਈਨੈਂਸ ਹੀ ਉਹ ਕਰਦੇ ਨੇ। ਇਸੇ ਤਰੀਕੇ ਨਾਲ ਜੇ ਸਾਊਥ ਸੁਡਾਨ ਦੇ ਵਿੱਚ UN ਨੇ ਰੈਫਰੈਂਡਮ ਕਰਵਾਇਆ ਤੇ ਸਾਊਥ ਸੁਡਾਨੀਜ਼ ਨੇ, ਬੇਸ਼ੱਕ ਕ੍ਰਿਸਚਨ ਨੇ, ਸੁਡਾਨ ਇੱਕ ਮੁਲਕ ਹੈ, ਉਹਨਾਂ ਨੇ ਆਪਣਾ ਕੇਸ ਬਿਲਡ ਕਰਨ ਦੇ ਲਈ ਵੀ ਉਹ, ਕਿਉਂਕਿ ਸਭ ਤੋਂ ਵੱਡਾ ਜਿਹੜੇ ਓਪੀਨੀਅਨ ਮੇਕਰ ਨੇ ਯੂਨੀਵਰਸਿਟੀਜ਼ 'ਚੋਂ ਗੱਲ ਸ਼ੁਰੂ ਹੁੰਦੀ ਹੈ, ਫਿਰ ਇਹ ਥਿੰਕ ਟੈਂਕਸ ਤੇ ਆ ਜਾਂਦੀ ਹੈ। ਜਦੋਂ ਅਸੀਂ ਕਹਿੰਦੇ ਹਾਂ ਜੀ ਇਹ ਫਰੀडम ਹਾਊਸ ਹੈ, ਕਾਰਨੇਗੀ ਐਂਡੋਮੈਂਟ ਹੈ, ਇਹ ਦੂਸਰਾ ਹੈ, ਫਿਰ ਉਹਨਾਂ ਥਿੰਕ ਟੈਂਕਾਂ ਦੇ ਵਿੱਚ ਵੀ ਜਿਹੜੇ ਸਕਾਲਰ ਬੈਠੇ ਨੇ ਕਿਤੇ ਉਹਦਾ ਪੇ ਲੈ ਰਹੇ ਨੇ, ਉਹ ਰਿਸਰਚ ਕਰਦੇ ਨੇ, ਉਹ ਲੋਕਾਂ ਸਾਹਮਣੇ ਦੱਸਦੇ ਨੇ। ਔਰ ਜਦੋਂ ਤੁਹਾਡੇ ਕੋਲ ਕੰਪਰੈਹੈਂਸਿਵ ਰਿਪੋਰਟਸ ਤਿਆਰ ਹੁੰਦੀਆਂ ਨੇ, ਉਹ ਯੂਨੀਵਰਸਿਟੀਆਂ ਦੇ ਡਿਪਾਰਟਮੈਂਟਸ ਦੀਆਂ ਹੋਣ ਜਾਂ ਔਰ ਹਾਲਾਂ ਜਦੋਂ ਸਿੱਖ ਚੇਅਰਸ ਬਣੀਆਂ, ਔਰ ਇਹ ਜਿਹਨੂੰ ਡਾਕਟਰ ਗੁਰਬਖਸ਼ ਸਿੰਘ ਗਿੱਲ ਨੇ ਲਿਖਿਆ ਸੀ ਕਿ ਸਵੀਟ ਸਿੱਖ ਚੇਅਰਸ ਵਿੱਚ ਟਰਨਡ ਸਾਵਰ, ਖੱਟੀਆਂ ਹੋ ਗਈਆਂ। ਹੁਣ ਮਿਲੀਅਨ ਡਾਲਰ ਦੀ ਤੋਂ ਤਾਂ ਉਹਦੀ ਸ਼ੁਰੂਆਤ ਹੋਈ, ਸਿੱਖਾਂ ਨੇ ਇਕੱਠੇ ਕਰਕੇ ਦਿੱਤੇ, ਉੱਥੇ ਬਹਿ ਗਏ ਮੈਕਲਾਉਡ ਦੇ ਚੇਲੇ, ਮੈਂ ਕਿਹਾ ਕੋਈ ਪਸ਼ੌਰਾ ਸਿੰਘ ਬਹਿ ਗਿਆ, ਕੋਈ ਗੁਰਿੰਦਰ ਮਾਨ ਬਹਿ ਗਿਆ, ਕੋਈ ਹਰਜੋਤ ਓਬਰਾਏ ਬਹਿ ਗਿਆ। ਉੱਥੋਂ ਸਿੱਖ ਸਿੰਪੈਥੈਟਿਕ, ਉਹ ਤਾਂ ਪੋਲੀਟੀਕਲ ਵੀ ਨਹੀਂ ਸੀ, ਸਿੱਖਿਜ਼ਮ ਦੀ ਗੱਲ ਕਰਨ ਲਈ ਵੀ ਉਹਨਾਂ ਨੇ ਜਿਹੜਾ ਉਹ ਮੈਕਲੋਇਡੀਅਨ ਉਸ ਪਾਰਟ ਨੂੰ ਕੀਤਾ, ਔਰ ਉਹ ਗੱਲ ਅੱਗੇ ਤੁਰੀ ਨਹੀਂ ਹੈ। ਸੋ ਹੁਣ ਅਸੀਂ ਸਮਝਦੇ ਹਾਂ ਕਿ ਵੀ ਸਾਨੂੰ ਸਿੱਖਣ ਦੀ ਲੋੜ ਹੈ ਉਹਨਾਂ ਸਾਰੇ ਹੀ ਤਬਕਿਆਂ ਤੋਂ ਕਿ ਕਿਵੇਂ ਤੁਸੀਂ ਫਾਈਨੈਂਸ ਕਰੋ। ਸਾਡੀਆਂ ਗੁਰਦੁਆਰਾ ਕਮੇਟੀਆਂ ਦੇ ਕੋਲ ਵੱਡੇ ਫੰਡਸ ਨੇ, ਨਹੀਂ ਹੈ ਤੇ ਘੱਟੋ ਘੱਟ ਜੇ ਇੱਥੇ ਡਾਕਟਰ ਨਰਿੰਦਰ ਸਿੰਘ ਕਪਾਨੀ, ਉਹਨੇ ਬਹੁਤ ਸਾਰੇ 100 ਤੋਂ ਜ਼ਿਆਦਾ ਪੇਟੈਂਟ ਲਿਆ ਹੋਏ ਸੀ। ਇਨਫੈਕਟ ਇਹ ਜਿਹੜਾ ਸਾਰਾ ਹੀ ਅੱਜ ਨੈਟਵਰਕ ਦੁਨੀਆ ਭਰ ਦੇ ਵਿੱਚ ਅਸੀਂ ਇਹ ਦੇਖਦੇ ਹਾਂ, ਉਸ ਦੇ ਵਿੱਚ ਰਿਸਰਚ ਉਹਦਾ ਬਹੁਤ ਵੱਡਾ ਰੋਲ ਸੀ। ਔਰ ਈਵਨ ਉਸ ਰਿਸਰਚ 'ਚੋਂ ਨੋਬਲ ਪ੍ਰਾਈਜ਼ ਕਿਸੇ ਹੋਰ ਨੇ ਲਿਆ, ਉਹ ਉਸ ਦੇ ਲਈ ਕੁਆਲੀਫਾਈ ਕਰਦਾ ਸੀ ਜਿਹੜਾ ਉਸ ਦਾ ਜਿਸ ਫੀਲਡ ਦੇ ਵਿੱਚ ਇਹ ਕੰਮ ਸੀ। ਲੇਕਿਨ ਉਹਨੇ ਹੀ ਘੱਟੋ ਘੱਟ ਮੇਰੇ ਖਿਆਲ 5 ਜਾਂ 6 ਚੇਅਰਸ, ਇੱਕ ਆਪਣੇ ਪਿਤਾ ਦੇ ਨਾਂ ਤੇ, ਇੱਕ ਮਾਤਾ ਦੇ ਨਾਂ ਤੇ, ਇੱਕ ਦੂਜੇ ਕਿੰਨੀਆਂ ਯੂਨੀਵਰਸਿਟੀਆਂ ਦੇ ਵਿੱਚ ਖੜੀ ਕਰ ਦਿੱਤੀ। ਹਾਲਾਂ ਉਹ ਪੈਸਾ ਸੀ ਉਹਦੇ ਕੋਲ, ਆਪਣੇ ਪੇਰੈਂਟਸ ਦੀ ਰੈਕਗਨੀਸ਼ਨ ਕਰਾਈ, ਲੇਕਿਨ ਸਾਡੇ ਕੋਲ ਤਾਂ ਉਹ ਸਟਰੋਂਗ ਬੇਸ ਹੈ ਜਿਹਦੇ ਥੱਲੇ ਤੁਸੀਂ ਆਪਣੇ ਬੱਚਿਆਂ ਨੂੰ, ਔਰ ਇਹਦੇ 'ਚ ਕੋਈ ਹਰਜ਼ ਨਹੀਂ ਹੈ ਕਿ ਭਾਈ ਤੁਸੀਂ ਇਸ ਪਾਸਿਓਂ ਗੁਰਦੁਆਰਾ ਕਮੇਟੀਆਂ ਵੀ ਜਾਗਰੂਕ ਹੋਣ, ਫੰਡਸ ਰੱਖੇ ਜਾਣ, ਕੋਈ ਨਾ ਕੋਈ। ਅਸੀਂ ਤਾਂ ਪ੍ਰੋਪਰ ਈਵਨ ਹੁਣ ਅਸੀਂ ਸ਼ਹੀਦ 1.5 ਲੱਖ ਕਹੀਏ, ਜੂਨ 84 'ਚ ਕੀ ਹੋਇਆ, ਜਾਂ ਜਿਹੜਾ ਕੰਮ ਜਸਵੰਤ ਸਿੰਘ ਖਾਲੜਾ ਨੇ ਕੀਤਾ, ਈਵਨ ਜੇ ਇਸ ਪੰਜਾਬ ਦੇ ਵਿੱਚ ਵੀ ਕੋਈ ਜ਼ਰੂਰੀ ਇੱਥੇ ਤਾਂ ਜੋ ਹੈ ਹੀ ਹੈ, ਈਵਨ ਜੇ ਅਸੀਂ ਉੱਥੇ ਵੀ ਫਾਈਨੈਂਸ ਕਰਦੇ ਹਾਂ, ਪ੍ਰੋਜੈਕਟ ਦਿੰਦੇ ਹਾਂ ਕਿ ਭਾਈ ਇਸ ਦੇ ਉੱਤੇ ਕੰਮ ਕਰੋ। ਇਸ ਵਾਰ ਇੱਕ ਚੰਗੀ ਗੱਲ ਹੈ ਵੀ ਬਹੁਤ ਸਾਰੀਆਂ ਥਾਵਾਂ ਤੇ ਹੁਣ ਦਰਬਾਰ ਸਾਹਿਬ ਦੇ ਨਾਲ ਸੰਬੰਧਿਤ ਐਗਜ਼ੀਬਿਸ਼ਨਸ ਜੋ ਘੱਲੂਘਾਰਾ 84 ਨਾਲ, ਸ਼ਹੀਦਾਂ ਨਾਲ ਸੰਬੰਧਿਤ, ਹਾਲਾਂ ਬਹੁਤ ਸਾਰੀਆਂ ਐਗਜ਼ੀਬਿਸ਼ਨਸ ਘੱਟ, ਇੱਕ ਫੋਟੋ ਗੈਲਰੀ ਹੈ ਜਿੱਥੇ ਫੋਟੋਜ਼ ਹੀ ਨੇ ਔਰ ਕੁਛ ਨਾ ਕੁਛ ਹੋਰ। ਲੇਕਿਨ ਕੁਛ ਐਸੇ ਵੀ ਗਰੁੱਪ ਨੇ ਜਿਵੇਂ UK ਤੋਂ ਸਿੰਘ ਜਿਹੜੇ ਆਏ ਸਾਨੂੰ ਵੀ ਇੱਥੇ ਮਿਲੇ, ਜਿਹੜੇ ਸ਼ਹੀਦਾਂ ਨਾਲ ਸੰਬੰਧਿਤ ਚੀਜ਼ਾਂ ਨੂੰ ਇਕੱਠੇ ਕਰਦੇ ਨੇ ਔਰ ਉਹਨਾਂ ਨੂੰ ਜਾ ਕੇ ਐਗਜ਼ਿਬਿਟ ਉਹਨਾਂ ਦਾ ਲਾਉਂਦੇ ਨੇ। ਸੋ ਇਸ ਕਿਸਮ ਦਾ ਸਾਡਾ ਇਹ ਜ਼ਰੂਰ ਸੁਝਾਅ ਹੈ ਕਿ ਜਦੋਂ ਅਸੀਂ ਇਹ 40 ਸਾਲ ਮੁਕੰਮਲ ਹੋਣ ਤੋਂ ਬਾਅਦ ਹੁਣ ਤਾਂ ਇਸ ਦੇ ਉੱਤੇ ਸੀਰੀਅਸ ਕੰਮ ਹੋਣਾ ਚਾਹੀਦਾ। ਦੀਵਾਨ ਸਾਡੇ ਲਈ ਬਹੁਤ ਇੰਪੋਰਟੈਂਟ ਨੇ, ਗੁਰੂ ਚਰਨਾਂ 'ਚ ਅਰਦਾਸ ਬਹੁਤ ਇੰਪੋਰਟੈਂਟ ਹੈ, ਲੈਕਚਰਸ ਵੀ ਬਹੁਤ ਇੰਪੋਰਟੈਂਟ ਨੇ, ਪਰ ਸੋਲਿਡ ਰਿਸਰਚ ਇਹਦੇ ਪਿੱਛੇ ਜੁੜੇ ਹੋਏ ਸਾਰੇ ਪਾਰਟ, ਈਵਨ ਭਾਰਤੀ ਸਿਸਟਮ ਜਾਂ ਉਹਨਾਂ 'ਚੋਂ ਜੋ ਕਿਤਾਬਾਂ ਜੋ ਕੁਛ ਨਿਕਲਦਾ ਉਹਨੂੰ ਖੰਗਾਲਣਾ, ਫਰਦਰ ਜਿਹੜਾ ਇਹ ਸਾਰੇ ਦੇ ਉੱਤੇ ਕੰਮ ਕਰਨਾ, ਮੈਂ ਸਮਝਦਾ ਵੀ ਇਹ ਜਿਹੜਾ ਵੀ ਮੁਲਕ ਜਿੱਥੇ ਜਿੱਥੇ ਸਿੱਖ ਵਸਦੇ ਨੇ ਇਹਨਾਂ 'ਚੋਂ ਇਹ ਵੀ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਏਜੰਡੇ ਦੇ ਉੱਤੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣਾ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।